ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਇਸ ਸਮੇਂ ਤੁਸੀਂ ਵੇਖ ਸੁਣ ਰਹੇ ਹੋ। ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਿੰਟੂ ਗੁਰਸਰੀਆ ਜੀ ਦਾ ਤੇ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਦੇ ਉੱਪਰ ਪਾਈਦਾ ਹੈ ਚਾਨਣਾ। ਸੋ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ ਉਹਨਾਂ ਦਾ ਸਵਾਗਤ। ਬਹੁਤ ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਦਾ ਕਰਦੇ ਚਲੀਏ ਧੰਨਵਾਦ। ਖਾਲਸਾ ਇੰਸ਼ੋਰੈਂਸ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ। ਸੰਪਰਕ ਕਰ ਸਕਦੇ ਹੋ। ਨੰਬਰ ਹੈ 4082722500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ ਜੀ ਟਿਰਕਿਆਣਾ ਹੁਣਾਂ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਜੇਕਰ ਇਮੀਗ੍ਰੇਸ਼ਨ ਬਾਬਤ ਕਿਸੇ ਤਰ੍ਹਾਂ ਦੀ ਸਲਾਹ ਕਰਨੀ ਹੈ। ਕ੍ਰਿਸ਼ਨ ਤਨੋਤਾ ਯੂਬਾ ਸਿਟੀ ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ। ਜੀਐਨ ਲਿਊਬ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਤੁਸੀਂ ਇਹਨਾਂ ਦੇ ਕੋਲੋਂ ਨਵੇਂ ਪੁਰਾਣੇ ਟਾਇਰ ਵੀ ਖਰੀਦ ਸਕਦੇ ਹੋ। ਲੋਕੇਸ਼ਨ ਸੈਂਟਾਨੇਲਾ ਦੀ ਹੈ। ਨਿੰਮਾ ਸਹੂਤਾ ਹੋਣਾ ਦਾ ਨੰਬਰ ਹੈ 209 277 0113। ਜਸਵਿੰਦਰ ਸਿੰਘ ਨਾਗਰਾ, ਰੋਜ਼ਵੈਲ ਅਵਤਾਰ ਸਿੰਘ ਸੰਘਾ ਯੂਬਾ ਸਿਟੀ, ਬਲਦੇਵ ਸਿੰਘ ਕੰਗ ਯੂਬਾ ਸਿਟੀ। ਬਹੁਤ ਬਹੁਤ ਧੰਨਵਾਦ ਹੈ ਇਹਨਾਂ ਸਾਰੇ ਸਪਾਂਸਰਸ ਦਾ। ਹੁਣ ਰੁਕ ਕਰਦੇ ਹਾਂ ਖਬਰਾਂ ਦਾ। ਮਿੰਟੂ ਜੀ, ਸਭ ਤੋਂ ਪਹਿਲੀ ਖਬਰ ਤੇ ਜੇਕਰ ਆਈਏ ਤਾਂ ਅੱਜ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੀ ਪੰਜਾਬ ਦੇ ਵਿੱਚ। ਪਾਇਓ ਜ਼ਰਾ ਚਾਨਣਾ, ਕਿੰਨਾ ਕੁ ਵਿਸ਼ੇਸ਼ ਹੋ ਨਿਬੜਿਆ ਹੈ, ਕਿੰਨੀ ਗਹਿ ਗੱਚ ਚਰਚਾ ਹੋਈ ਹੈ। ਕੀ ਹੁਣ ਪੰਜਾਬ ਦੇ ਵਿੱਚ ਮਨਰੇਗਾ ਦਾ ਨਵਾਂ ਰੂਪ ਨਹੀਂ ਲਾਗੂ ਹੋਊਗਾ? ਇੰਨੀ ਸਿਖਰ ਕਹਿ ਲਈਏ ਸਿਖਰ ਦੀ ਬਹਿਸ ਹੋ ਹਟੀ ਹੈ। ਦੇਖੋ, ਮੇਰੇ ਖਿਆਲ ਦੇ ਨਾਲ ਇਸ ਸਪੈਸ਼ਲ ਇਜਲਾਸ ਦੇ ਵਿੱਚ ਜਿਹੜੀ ਚੀਜ਼ ਸਪੈਸ਼ਲ ਸੀ ਉਹ ਇਹੋ ਸੀ ਕਿ ਨਵੇਂ ਸਿਰੇ ਤੋਂ ਸਾਨੂੰ ਇੱਕ ਝੜਪ ਵੇਖਣ ਨੂੰ ਮਿਲ ਗਈ। ਜੀ। ਮੁੱਖ ਮੰਤਰੀ ਸਾਹਿਬ ਦਾ ਉਹੀ ਤਿੱਖਾ ਅੰਦਾਜ਼, ਆਪੋਜੀਸ਼ਨ ਦੀਆਂ ਉਹੀ ਗੱਲਾਂ, ਉਹ ਸਾਰਾ ਕੁਝ ਮਤਲਬ ਕਿ ਇੱਕ ਨਵੇਂ ਸਿਰੇ ਤੋਂ ਸਾਨੂੰ ਮਿਲ ਗਿਆ ਵੇਖਣ ਨੂੰ, ਹੋਰ ਕੁਝ ਨਹੀਂ ਹੈ। ਤਾਂ ਤੁਸੀਂ ਦੇਖੋ ਕਿ ਅੱਜ ਪ੍ਰਸਤਾਵ ਪੇਸ਼ ਹੋ ਗਿਆ, ਮਤਾ ਪੇਸ਼ ਹੋ ਗਿਆ ਇਹਦੇ ਖਿਲਾਫ। ਇਸ ਯੋਜਨਾ ਨੂੰ ਕਿਵੇਂ ਲਾਗੂ ਕਰਨਾ ਹੈ, ਕੀ ਇਹਦਾ ਅੱਗੇ ਫਰਦਰ ਤੁਸੀਂ ਹੱਲ ਕੱਢ ਸਕਦੇ ਹੋ, ਇਹਦੇ ਤੇ ਚਰਚਾ ਬੜੀ ਸੀਮਤ ਜਾਂ ਮੇਰੇ ਖਿਆਲ ਦੇ ਨਾਲ ਲਗਭਗ ਕਹਿ ਸਕਦੇ ਕੋਈ ਹੋਈ ਨਹੀਂ। ਜੀ। ਤਾਂ ਗੱਲ ਇਹ ਆ ਕਿ ਸੀਐਮ ਸਾਹਿਬ ਉੱਥੇ ਜਿਸ ਤਰ੍ਹਾਂ ਬੋਲੇ ਨੇ, ਜਿਸ ਤਰ੍ਹਾਂ ਉਹਨਾਂ ਨੇ ਖਾਸ ਤੌਰ ਤੇ ਸੁਖਪਾਲ ਖਹਿਰਾ ਨੂੰ ਸਪੀਕਰ ਸਾਹਿਬ ਨੂੰ ਅਪੀਲ ਕਰਕੇ ਕਢਵਾਉਣ ਦੀ ਗੱਲ ਕਹੀ, ਸਪੀਕਰ ਸਾਹਿਬ ਨੇ ਉਹਨਾਂ ਨੂੰ ਕੱਢਣ ਦਾ ਹੁਕਮ ਦੇ ਦਿੱਤਾ ਹਾਊਸ ਦੇ ਵਿੱਚੋਂ। ਮਤਲਬ ਕਿ ਗੱਲਾਂ ਉਹੀ ਨੇ, ਫੇਰ ਪਹੁੰਚ ਕੇ ਗੱਲਾਂ ਉੱਥੇ ਹੀ ਆ ਕੇ ਖਲੋ ਜਾਂਦੀਆਂ ਨੇ। ਤਾਂ ਸੁਖਪਾਲ ਖਹਿਰਾ ਹੋਰਾਂ ਨੇ ਫਿਰ ਬਾਅਦ ਦੇ ਵਿੱਚ ਇਹ ਗੱਲ ਆਖੀ ਕਿ ਅੱਜ ਇਹ ਸਾਬਤ ਹੋ ਗਿਆ ਕਿ ਮੇਰੇ ਪ੍ਰਤੀ ਸਪੀਕਰ ਸਾਹਿਬ ਕਿੰਨੀ ਨਫ਼ਰਤ ਰੱਖਦੇ ਆ। ਇਹ ਤੋਂ ਇਲਾਵਾ ਜਿਹੜੇ ਵਿਧਾਇਕ ਆ ਮਨਵਿੰਦਰ ਸਿੰਘ ਗਿਆਸਪੁਰਾ, ਉਹਨਾਂ ਨੇ ਮੋਦੀ ਦੀ ਧੌਣ ਤੇ ਗੋਡਾ ਰੱਖਦਿਆਂ ਕਿ ਉਸ ਗੱਲ ਨੂੰ ਲੈ ਕੇ ਉਹਨਾਂ ਦੀ ਨੂੰ ਵਿਵਾਦ ਹੋਇਆ, ਪਰ ਬਾਅਦ ਦੇ ਵਿੱਚ ਸਫਾਈ ਦਿੱਤੀ ਗਈ ਕਿ ਜੀ ਇਹ ਕੋਈ ਅਪਸ਼ਬਦ ਨਹੀਂ ਹੈ। ਠੀਕ ਹੈ ਜੀ। ਤਾਂ ਗੱਲ ਅਸਲ ਦੇ ਵਿੱਚ ਇਹੋ ਆ ਕਿ ਮੇਰਾ ਜਿਹੜਾ ਮੂਲ ਸਵਾਲ ਸੀ ਪਿਛਲੇ ਕੁਝ ਦਿਨਾਂ ਤੋਂ, ਕਿ ਜਿੰਨਾ ਕੁ ਅਸੀਂ ਪਤਾ ਕੀਤਾ, ਪਹਿਲੀ ਗੱਲ ਤੇ ਇਹ ਆ ਕਿ ਮੈਂ ਤੁਹਾਨੂੰ ਇੱਕ ਡਾਟਾ ਦਿੰਦਾ ਕਿ ਜੀ। ਇਸ ਸਕੀਮ ਦੇ ਵਿੱਚ 2100 ਕਰਮਚਾਰੀ ਕੰਮ ਕਰਦਾ ਹੈ। ਜੀ। ਕੀ ਹਾਊਸ ਦੇ ਵਿੱਚ ਉਹਦੇ ਤੇ ਚਰਚਾ ਕੀਤੀ ਗਈ ਕਿ ਉਹਦਾ ਰੋਜ਼ਗਾਰ ਜਿਹੜਾ ਹੈ ਉਹ ਸੁਰੱਖਿਅਤ ਰਹੇਗਾ ਜਾਂ ਉਹਨਾਂ ਨੂੰ ਕੋਈ ਬਦਲਵਾਂ ਪ੍ਰਬੰਧ ਕੀਤਾ ਜਾਏਗਾ ਜੇ ਇਹ ਸਕੀਮ ਫੇਲ ਹੋ ਗਈ? ਜੀ। ਉਹਨਾਂ ਦਾ ਕੀ ਭਵਿੱਖ ਹੈ? ਇੱਕ ਆਨੇ ਦੀ ਇਹਦੇ ਤੇ ਕਿਤੇ ਬਹਿਸ ਹੋਈ ਹੈ ਤੇ ਮੈਨੂੰ ਦੱਸ ਦਿਓ। ਜੀ। ਫਿਰ ਕਿ ਉਹਦੇ ਵਿੱਚ ਇੱਕ ਪ੍ਰੋਵੀਜ਼ਨ ਆ 5 ਉਪਬੰਧ 1 ਕਿ ਕੇਂਦਰ ਵੇਖੇਗੀ ਕਿ ਕਿੱਥੇ ਲਾਗੂ ਕਰਨਾ, ਕਿੱਥੇ ਨਹੀਂ ਲਾਗੂ ਕਰਨਾ। ਜੀ। ਤਾਂ ਇਹ ਫੈਡਰਲ ਢਾਂਚੇ ਤੇ ਸਿੱਧੇ ਤੌਰ ਤੇ ਕਹਿ ਲਓ ਜਾਂ ਕੇਂਦਰੀਕਰਨ ਤੇ ਭਾਰਤੀ ਜਨਤਾ ਪਾਰਟੀ ਦਾ ਇੱਕ ਹੋਰ ਕਦਮ ਹੈ। ਜੀ। ਕੀ ਪੰਜਾਬ ਦੂਜੀਆਂ ਸਟੇਟਾਂ ਦੇ ਨਾਲ ਕੋਈ ਤਾਲਮੇਲ ਕਰਕੇ ਇਸ ਕਦਮ ਦੇ ਖਿਲਾਫ ਇੱਕ ਦੇਸ਼ ਵਿਆਪੀ ਤਾਲਮੇਲ ਬਣਾਏਗਾ? ਜੀ। ਉਹਦੇ ਤੇ ਚਰਚਾ ਬਿਲਕੁਲ ਮਨਫੀ ਹੈ। ਅੱਜ ਪ੍ਰਗਟ ਸਿੰਘ ਹੋਰਾਂ ਨੇ ਇੱਕ ਨੁਕਤਾ ਉਭਾਰਿਆ ਜਿਹੜਾ ਮੈਂ ਕੁਝ ਦਿਨ ਪਹਿਲਾਂ ਉਭਾਰਿਆ ਸੀਗਾ, ਜਿੱਦਣ ਰਵਨੀਤ ਬਿੱਟੂ ਹੋਰਾਂ ਨੇ ਇਹਦੀ ਉਸਤਤ ਦੇ ਵਿੱਚ ਪੋਸਟ ਪਾਈ ਸੀ। ਤਾਂ ਮੇਰਾ ਉੱਥੇ ਸਵਾਲ ਇਹ ਸੀਗਾ ਕਿ ਤੁਸੀਂ 100 ਦਿਨ ਤੋਂ 125 ਦਿਨ ਨੂੰ ਆਪਣੀ ਪ੍ਰਾਪਤੀ ਦੱਸ ਰਹੇ ਹੋ ਬਿੱਟੂ ਸਾਹਿਬ।
ਮੈਨੂੰ ਜਵਾਬ ਜੀ, ਦਿਓ ਕਿ ਜਿਨ੍ਹਾਂ ਸੂਬਿਆਂ ਦੇ ਵਿੱਚ 35 ਤੋਂ 50 ਦਿਨ ਦੀ ਐਵਰੇਜ ਰੋਜ਼ਗਾਰ ਦੀ ਦਿਹਾੜੀ ਨਿਕਲੀ ਹੈ ਇਹਨਾਂ ਕਾਮਿਆਂ ਦੀ, ਉੱਥੇ 100 ਜੀ, ਤੋਂ 125 ਕਿਵੇਂ ਸੰਭਵ ਹੋ ਜਾਣਗੇ? ਕਿਉਂਕਿ ਤੁਸੀਂ ਤੇ ਜਿਹੜੀ 90 ਦਿੰਦੇ ਸੀ ਉਹ ਘਟਾ ਕੇ 60% ਗ੍ਰਾਂਟ ਦੇ ਦਿੱਤੀ। ਜੀ, ਯਾਨੀ ਤੁਸੀਂ ਤੇ ਪੈਸਾ ਘਟਾ ਰਹੇ ਹੋ। ਰੋਜ਼ਗਾਰ ਦੇ ਦਿਨ 100 ਤੋਂ 125 ਉਹਨਾਂ ਸਟੇਟਾਂ 'ਚ ਕਿਵੇਂ ਹੋ ਜਾਣਗੇ ਜਿੱਥੇ 90-10 ਦੀ ਰੈਸ਼ੋ ਦੇ ਨਾਲ 35? ਤੇ ਅੱਜ ਸਦਨ ਦੇ ਵਿੱਚ ਕਾਂਗਰਸ ਨੇ ਡਾਟਾ ਪੇਸ਼ ਕਰ ਦਿੱਤਾ, ਪ੍ਰਗਟ ਸਿੰਘ ਹੋਰਾਂ, ਕਿ ਤੁਹਾਡੇ ਕਾਰਜਕਾਲ ਦੇ ਵਿੱਚ, ਆਮ ਆਦਮੀ ਪਾਰਟੀ ਦੇ ਕਾਰਜਕਾਲ ਦੇ ਵਿੱਚ ਮਨਰੇਗਾ ਕਾਮਿਆਂ ਨੂੰ ਮਹਿਜ਼ 27 ਦਿਨ ਕੰਮ ਮਿਲਿਆ ਐਵਰੇਜ, ਜੀ, 100 ਦਿਨ ਦੀ ਬਜਾਏ। ਇਹਨਾਂ ਮੁੱਦਿਆਂ ਤੇ ਗੱਲ ਹੋਣੀ ਚਾਹੀਦੀ ਸੀ, ਪਰ ਮੇਰੇ ਖਿਆਲ ਦੇ ਨਾਲ ਉਹ ਗੱਲਾਂ ਜ਼ਿਆਦਾ ਨਿਹੋਰਿਆਂ 'ਚ ਬਦਲ ਗਈਆਂ। ਜਿਵੇਂ ਸੁਖੀ ਸਾਹਿਬ ਬੋਲਣ ਲੱਗੇ ਤੇ ਜਿਹੜੇ ਹੈਗੇ ਨੇ ਬਾਜਵਾ ਸਾਹਿਬ ਉੱਠ ਕੇ ਕਹਿੰਦੇ ਕਿਹੜੀ ਪਾਰਟੀ ਤੋਂ ਨੇ? ਜੀ, ਉਹਨਾਂ ਨੇ ਆਖਿਆ ਕਿ ਇਹਨਾਂ ਦਾ ਸਟੇਟਸ ਉਹੀ ਹੈ ਜਿਹੜਾ ਜਾਖੜਾਂ ਦਾ, ਜੀ, ਤੁਹਾਡੇ ਜਾਖੜਾਂ ਦਾ। ਬਸ ਆਹ ਵੇਖ ਲਓ, ਇਹ ਗੱਲਾਂ ਕਰਨ ਵਾਲੀਆਂ ਨੇ। ਤਾਂ ਮਤਲਬ ਫਿਰ ਬਾਜਵਾ ਨੇ ਸੈਸ਼ਨ ਨੂੰ ਡਰਾਮਾ ਕਰਾ ਦਿੰਦੇ ਆ, ਇੱਕ ਬਹੁਤ ਅਹਿਮ ਮੁੱਦੇ ਤੇ ਘੇਰ ਲਿਆ ਆਮ ਆਦਮੀ ਪਾਰਟੀ ਨੂੰ, ਕਿ ਤੁਸੀਂ ਇੱਕ ਪਾਸੇ ਤੇ ਵਿਰੋਧ ਕਰ ਰਹੇ ਹੋ ਕਿ ਮਹਾਤਮਾ ਗਾਂਧੀ ਦਾ ਨਾਮ ਹਟਾਇਆ, ਤੇ ਤੁਸੀਂ ਤੇ ਦਫ਼ਤਰਾਂ 'ਚ ਆਉਂਦਿਆਂ ਮਹਾਤਮਾ ਗਾਂਧੀ ਦੀ ਫੋਟੋ ਚੱਕ ਦਿੱਤੀ। ਜੀ, ਤਾਂ ਇਸ ਤਰ੍ਹਾਂ ਇੱਕ ਤਰ੍ਹਾਂ ਨਾਲ ਆਪਾਂ ਦੇਖੀਏ ਕਿ ਇਹ ਸਾਰਾ ਕੁਝ ਜਿਹੜਾ ਹੈ ਉਹ ਤੁਰਦਾ ਤਰਾਉਂਦਾ ਪਹੁੰਚਿਆ ਮਨਰੇਗਾ ਸਕੀਮ ਨੂੰ ਲੈ ਕੇ, ਜਿਹੜਾ ਇਹਨਾਂ ਨੇ ਬਦਲਾਅ ਕੀਤਾ ਉਸ ਦੇ ਸੰਬੰਧ ਦੇ ਵਿੱਚ ਅਖੀਰ ਮਤਾ ਪਾ ਦਿੱਤਾ ਗਿਆ ਹੈ। ਤੇ ਇਹਦੇ ਵਿੱਚ ਸੀਐਮ ਸਾਹਿਬ ਦਾ ਜੇ ਮੁੱਖ ਬਿਆਨ ਹੈ ਕਿ ਸਾਰੇ ਰਲੇ ਹੋਏ ਆ, ਕਿ ਅਸੀਂ ਤੇ ਭਾਜਪਾ ਦੇ ਵਿਰੁੱਧ ਲਿਆਏ ਸੀਗੇ ਤੇ ਹੁਣ ਇਹਨਾਂ ਨੇ ਮਤਲਬ ਕਿ ਭਾਜਪਾ ਦਾ ਹੀ ਸਾਥ ਦੇਣਾ ਸ਼ੁਰੂ ਕਰ ਦਿੱਤਾ ਹੈ। ਇਹ ਕਹਿੰਦੇ ਕਿ ਜਿਹੜਾ ਮਾਨ ਸਾਹਿਬ ਦਾ ਪੰਜਾਬ ਦੇ ਮੁਤਲਕ ਬਿਆਨ ਸੀ, ਇਹ ਕਹਿੰਦੇ ਕਿ ਪਹਿਲਾਂ ਪੰਜਾਬ ਯੂਨੀਵਰਸਿਟੀ ਫਿਰ ਚੰਡੀਗੜ੍ਹ ਤੇ ਕਾਨੂੰਨ ਲੈ ਕੇ ਆਏ, ਮੈਂ ਜ਼ੋਰ ਪਾਇਆ, ਸ਼ੋਰ ਮਚਾਇਆ ਤਾਂ ਬਦਲ ਦਿੱਤਾ। ਉਹ ਆਪਣੇ ਆਪ ਨੂੰ ਕਹਿ ਰਹੇ ਆ। ਪਹਿਲਾਂ ਜੀ, ਬਾਦਲ ਸਾਹਿਬ ਬਰਨਾਲਾ ਕੁਝ ਕਹਿ ਜਾਂਦੇ ਸੀ ਤੇ ਮਲੋਟ ਕੁਝ ਹੋਰ ਬੋਲ ਜਾਂਦੇ ਸੀ, ਤੇ ਕਿਸੇ ਨੂੰ ਕੁਝ ਪਤਾ ਨਹੀਂ ਸੀ ਲੱਗਦਾ, ਲੇਕਿਨ ਹੁਣ ਸਾਰਾ ਕੁਝ ਪਤਾ ਲੱਗ ਜਾਂਦਾ। ਅਗਨੀਵੀਰ ਸਕੀਮ ਕੌਣ ਲੈ ਕੇ ਆਇਆ ਸੀ? ਸਾਡੇ ਗਾਂਵ ਜੀ, ਦੇ, ਸਾਡੇ ਪਿੰਡ ਦੇ ਬੱਚੇ ਸ਼ਹੀਦ ਹੋਏ। ਪਹਿਲਾ ਬੈਚ ਅਪ੍ਰੈਲ 2026 ਦੇ ਵਿੱਚ ਆਉਣ ਵਾਲਾ। ਪੈਸੇ ਗਰੀਬਾਂ ਦੇ ਕੱਟੇ ਜਾ ਰਹੇ ਆ, ਲੇਕਿਨ ਉਦਯੋਗਪਤੀਆਂ ਨੂੰ ਸਬਸਿਡੀ ਘੱਟ ਨਹੀਂ ਹੁੰਦੀ। ਤੁਸੀਂ ਦੇਖੋ ਕਿ ਅਗਨੀਵੀਰ ਸਕੀਮ ਤੇ ਇਹਨਾਂ ਨੇ ਤੇ ਵੇਖੋ ਆਦੇਸ਼ ਦਿੱਤੇ ਸਨ ਡੀਸੀ ਸਾਹਿਬਾਨ ਨੂੰ ਕਿ ਭਾਈ ਸਹਿਯੋਗ ਕਰੋ, ਖੁਦ ਮਾਨ ਜੀ, ਸਾਹਿਬ ਨੇ। ਇਹਨਾਂ ਨੇ ਤੇ ਆਰਮੀ ਬਾਰੇ ਕਿਹਾ ਸੀਗਾ ਕਿ ਦੇਖੋ ਜੀ ਸਾਡੇ ਜ਼ਿਆਦਾ ਨਸ਼ੇ ਖਾਣ ਲੱਗ ਪਏ ਆ, ਸਿੱਖ ਰੈਜੀਮੈਂਟਲੀ ਬੱਚੇ ਨਹੀਂ ਮਿਲ ਰਹੇ। ਤੇ ਮੈਂ ਉਸ ਵੇਲੇ ਵੀ ਵਿਰੋਧ ਕੀਤਾ ਸੀ, ਤੁਹਾਨੂੰ ਯਾਦ ਹੋਏਗਾ ਸ਼ਾਇਦ, ਕਿ ਮਾਨ ਸਾਹਿਬ ਕੁਝ ਹੋਸ਼ ਕਰੋ, ਕਿਉਂ ਬਦਨਾਮ ਕਰਦੇ ਜਾਓ। ਜੀ, ਪੱਕੀ ਭਰਤੀ ਆਰਮੀ ਦੀ ਬੰਦ ਹੋ ਗਈ। ਤੁਸੀਂ ਆਰਮੀ ਦੀ ਭਰਤੀ ਖੁਲਵਾਓ, ਤੁਹਾਨੂੰ ਬੰਦੇ ਅਸੀਂ ਭੇਜਦੇ ਹਾਂ, ਜੀ, ਤੁਹਾਨੂੰ ਮੁੰਡੇ ਅਸੀਂ ਦੇਵਾਂਗੇ, ਤੁਸੀਂ ਖੁਲਾਓ ਭਰਤੀ। ਤੁਹਾਨੂੰ 1000 ਮੁੰਡਾ ਅਸੀਂ 2-3 ਮਹੀਨਿਆਂ 'ਚ ਤਿਆਰ ਕਰਕੇ ਦੇ ਦਿਆਂਗੇ, ਹੋਰ ਬੋਲੋ ਪਿੰਡਾਂ ਦੇ ਵਿੱਚੋਂ। ਤਾਂ ਗੱਲ ਜੀ, ਇਹ ਆ ਕਿ ਮਾਨ ਸਾਹਿਬ ਆਪਣੀਆਂ ਕੀਤੀਆਂ ਗੱਲਾਂ ਭੁੱਲ ਜਾਂਦੇ ਆ, ਤੇ ਉਹ ਵੈਸੇ ਉਹ ਤਨਜ਼ ਕੱਸਦੇ ਆ ਕਿ ਬਈ ਬਾਦਲ ਪਹਿਲਾਂ ਗੱਲ ਕੁਝ ਹੋਰ ਕਹਿੰਦੇ ਸੀ ਤੇ ਹੁਣ ਜਿਹੜਾ ਮਾਮਲਾ ਕੁਝ ਹੋਰ ਹੋ ਗਿਆ, ਕਿਉਂਕਿ ਉਦੋਂ ਕਿਤੇ ਗੱਲ ਹੋਰ ਕਹਿਤੀ, ਅਗਾਂਹ ਜਾ ਕੇ ਕੁਝ ਹੋਰ ਕਹਿਤੀ, ਪਰ ਇੱਥੇ ਹੁਣ ਸਾਰਾ ਕੁਝ ਫੜਿਆ ਜਾਂਦਾ। ਬਿਲਕੁਲ ਮਾਨ ਸਾਹਿਬ ਤੁਸੀਂ ਵੀ ਫੜੇ ਜਾਂਦੇ ਹੋ। ਮੰਤਰੀ ਈਟੀਓ ਬੋਲੇ ਕਿ ਜੀ ਰਾਮ ਜੀ ਦਲਿਤ ਵਿਰੋਧੀ ਐਕਟ ਆ, ਠੀਕ ਹੈ ਜੀ। ਫਿਰ ਇਸ ਤੋਂ ਜੀ, ਇਲਾਵਾ ਸਿੱਖਿਆ ਮੰਤਰੀ ਬੋਲੇ ਕਿ ਜੀ ਰਾਮ ਜੀ ਸਕੀਮ ਤੋਂ ਭਗਵਾਨ ਦਾ ਕਿਆ ਲੈਣਾ ਦੇਣਾ। ਚੀਮਾ ਬੋਲੇ ਆ ਕਿ ਸ਼ਿਵਰਾਜ ਸਰਕਾਰ ਦੇ ਵਿੱਚ 225 ਕਰੋੜ ਦਾ ਘਪਲਾ ਹੋਇਆ, ਯਾਨੀ ਸ਼ਿਵਰਾਜ ਸਿੰਘ ਚੌਹਾਨ। ਸ਼ਿਵਰਾਜ ਸਿੰਘ, ਮੈਨੂੰ ਯਾਦ ਆ ਗਿਆ ਕਿ ਉਹਨਾਂ ਨੇ ਵਿੱਚ ਬਹੁਤ ਅਹਿਮ ਦੋਸ਼ ਲਾਇਆ ਜੀ, ਕਿ ਪੰਜਾਬ ਜਿਹੜਾ ਹੈ 10,500 ਕਰੋੜ ਦਾ ਘਪਲਾ ਮਨਰੇਗਾ ਦਾ ਵੇਖ ਚੁੱਕਾ ਹੈ। ਤੁਸੀਂ ਅੰਦਾਜ਼ਾ ਲਾ ਲਓ, ਉਹਨਾਂ ਨੇ ਵੀ ਇੱਕ ਬਹੁਤ ਵੱਡਾ ਇਹ ਦੋਸ਼ ਲਾਇਆ, ਤੇ ਉਹਦੇ ਜਵਾਬ ਦੇ ਵਿੱਚ ਚੀਮਾ ਸਾਹਿਬ ਬੋਲੇ ਕਿ ਇਹਨਾਂ ਨੇ ਤੇ 225 ਕਰੋੜ ਦਾ ਘਪਲਾ ਜਿਹੜਾ ਉਹ ਕੀਤਾ। ਅਮਨ ਅਰੋੜਾ ਨੇ ਇੱਕ ਕਾਰਵਾਈ ਦਾ ਥੋੜਾ ਜਵਾਬ ਵੀ ਦਿੱਤਾ ਅੱਜ। ਤੇ ਬੀਜੇਪੀ ਵਿਧਾਇਕ ਜਿਹੜੇ ਸੀ ਉੱਥੇ, ਉਹ ਬੋਲੇ ਕਾਰਡ ਕਿਸੇ ਦਾ, ਮਜ਼ਦੂਰੀ ਕੋਈ ਕਰੇ, ਪੈਸਾ ਕੋਈ ਲਵੇ, ਇਹ ਜੀ, ਜਿਹੜਾ ਕੰਮ ਚੱਲ ਰਿਹਾ ਸੀਗਾ ਤਾਂ ਉਹ ਗਲਤ ਹੈ। ਤਾਂ ਕੁੱਲ ਮਿਲਾ ਕੇ ਆਪਾਂ ਕਹਿ ਸਕਦੇ ਹਾਂ ਮੋਟਾ ਮੋਟੀ ਇਹੀ ਹਿਸਾਬ ਕਿਤਾਬ ਹੈ। ਸਮਾਂ ਫਿਰ ਆਪਣਾ ਇਧਰ ਜ਼ਿਆਦਾ ਚਲਾ ਜਾਏਗਾ। ਤਾਂ ਲੱਭੋ ਲਬਾਬ ਕਹਾਣੀ ਦਾ ਇਹੋ ਆ ਕਿ ਜੋ ਚੀਜ਼ਾਂ
ਸਾਡੇ ਪੰਜਾਬ ਨੂੰ ਸਪਸ਼ਟ ਹੋਣੀਆਂ ਚਾਹੀਦੀਆਂ ਸੀ ਕਿ ਮਗਨਰੇਗਾ ਯਾਨੀ ਮਨਰੇਗਾ ਤੇ ਜੀ ਰਾਮ ਜੀ, ਕੀ ਜੀ, ਤੁਸੀਂ ਇਸ ਨੂੰ ਕੰਟੀਨਿਊ ਕਰੋਗੇ? ਜੇ ਕਰੋਗੇ ਤਾਂ ਤੁਹਾਨੂੰ 450 ਤੋਂ 480 ਕਰੋੜ ਰੁਪਈਆ ਚਾਹੀਦਾ, ਉਹ ਕਿੱਥੋਂ ਲਿਆਓਗੇ? ਜੀ, ਇਸੇ ਤਰ੍ਹਾਂ, ਠੀਕ ਹੈ ਜੀ। ਦੂਜੀ ਗੱਲ ਕਿ ਕੀ ਕੇਂਦਰ ਸਰਕਾਰ, ਕਿਉਂਕਿ ਉਹ ਤੁਹਾਨੂੰ ਹੁਣ ਘਪਲੇ ਵਾਲੇ ਸਟੇਟਾਂ ਦੀ ਸੂਚੀ ਚ ਪਾ ਰਹੇ, ਜੇ ਉਹਨਾਂ ਨੇ ਤੁਹਾਨੂੰ ਇਹ ਸਕੀਮ ਹੀ ਨਾ ਦਿੱਤੀ ਫਿਰ ਕੀ ਕਰੋਗੇ? ਕੀ 100% ਪਾ ਲੋਗੇ ਆਪਦੇ ਕੋਲ? ਜੀ, ਕਿਉਂਕਿ ਉਹਨਾਂ ਨੇ ਤਾਂ ਪ੍ਰੋਵੀਜ਼ਨਲੀ ਇਦਾਂ ਦੀ ਮੱਦ ਰੱਖੀ ਹੋਈ ਹੈ। ਤਾਂ ਮਤਲਬ ਕਿ ਇਹਨਾਂ ਗੱਲਾਂ ਤੇ ਜਾਣਾ ਚਾਹੀਦਾ ਸੀਗਾ, ਬਹਿਸ ਸਾਰਥਕ ਤਰੀਕੇ ਦੇ ਨਾਲ ਜਿਸ ਮੰਤਵ ਲਈ ਹੋਣੀ ਚਾਹੀਦੀ ਸੀ ਉਹ ਨਹੀਂ ਪਾਈ। ਜੀ, ਬਿਲਕੁਲ। ਇਹ ਹੁਣ ਦੇਖਦੇ ਹਾਂ ਬਣਦਾ ਕੀ ਹੈ ਅੱਗੇ। ਇਸ ਤੋਂ ਅੱਗੇ ਜੇਕਰ ਚੱਲੀਏ ਤਾਂ ਉਧਰ ਧਾਮੀ ਸਾਹਿਬ ਦਾ ਅੱਜ ਮੋੜਵੇਂ ਰੂਪ ਚ ਜਵਾਬ ਆਇਆ ਹੈ ਮੁੱਖ ਮੰਤਰੀ ਮਾਨ ਹੋਣਾ ਦੇ ਲਈ। ਇਹਨਾਂ ਨੇ ਵੀ ਪ੍ਰੈਸ ਕਾਨਫਰੰਸ ਕੀਤੀ ਸੀ ਮਾਨ ਸਾਹਿਬ ਨੇ, ਤੇ ਹੁਣ ਉਧਰੋਂ ਜਵਾਬ ਦੇ ਰੂਪ ਚ ਕੀ ਕੀ ਗੱਲਾਂ ਰੱਖੀਆਂ ਗਈਆਂ ਨੇ ਧਾਮੀ ਸਾਹਿਬ ਦੇ ਵੱਲੋਂ? ਦੇਖੋ, ਧਾਮੀ ਸਾਹਿਬ ਵਕੀਲ ਵੀ ਨੇ, ਤੁਹਾਨੂੰ ਪਤਾ ਹੀ ਆ। ਜੀ, ਧਾਮੀ ਬਿਲਕੁਲ। ਸਾਹਿਬ ਪੇਸ਼ੇ ਤੋਂ ਵਕੀਲ ਨੇ ਤੇ ਇੱਕ ਬਹੁਤ ਸ਼ਰੀਫ ਆਦਮੀ ਸਮਝੇ ਜਾਂਦੇ ਆ ਹੂੰ, ਇਸ ਅਦਾਰੇ ਦੇ ਵਿੱਚ, ਇਸ ਸੰਸਥਾ ਦੇ ਵਿੱਚ। ਪਰ ਉਹਨਾਂ ਨੂੰ ਜਵਾਬ ਤੇ ਹੁਣ ਦੇਣੇ ਪੈਣਗੇ ਨਾ, ਕੁਝ ਚੀਜ਼ਾਂ ਦੇ ਜਵਾਬ ਤੇ ਉਹ ਲੈ ਕੇ ਆਉਣਗੇ, ਤਦ ਹੀ ਗੱਲ ਬਣਨੀ ਹੈ। ਜੀ, ਦੇਖੋ, ਮਾਨ ਸਾਹਿਬ ਨੇ ਕੱਲ ਬੜੇ ਤਿੱਖੇ ਹਮਲੇ ਕੀਤੇ ਸੀਗੇ, ਬਹੁਤ ਹੀ ਜੀ, ਤਿੱਖੇ ਹਮਲੇ, ਜਿਨ੍ਹਾਂ ਦੀ ਆਪਾਂ ਸ਼ਾਇਦ ਚਰਚਾ ਵੀ ਕੀਤੀ। ਜੀ, ਹੁਣ ਧਾਮੀ ਸਾਹਿਬ ਨੇ ਜਵਾਬ ਦਿੱਤਾ ਹੈ ਕੁਝ ਗੱਲਾਂ ਦਾ। ਜੀ, ਵੈਸੇ ਮੈਂ ਤੇ ਉਹ ਪ੍ਰੈਸ ਕਾਨਫਰੰਸ ਸਾਰੀ ਇਹਨਾਂ ਦੀ ਨਹੀਂ ਸੁਣੀ, ਪਰ ਦੱਸਦੇ ਆ ਕਿ ਉਹਨਾਂ ਨੇ ਇੱਕ ਜਿਹੜਾ ਸਵਾਲ, ਬੜਾ ਬੇਸਿਕ ਸਵਾਲ ਸੀ ਕਿ ਚਲੋ ਐਸਜੀਪੀਸੀ ਦਾ ਮੰਨ ਲਿਆ ਕਿ ਬਈ ਸਰੂਪ ਪੈਸਿਆਂ ਦੇ ਲਾਲਚ ਨੂੰ ਉਹਨਾਂ ਨੇ ਵੇਚ ਦਿੱਤੇ, ਤਾਂ ਵੇਚੇ ਸਰੂਪ ਕਿੱਥੇ ਆ? ਤਾਂ ਇਹਨਾਂ ਨੇ ਸ਼ਾਇਦ ਉਹਦੇ 'ਚ ਅੱਜ ਸਥਿਤੀ ਸਪਸ਼ਟ ਕਰਨ ਦਾ ਯਤਨ ਕੀਤਾ ਹੈ। ਜੀ, ਫਿਰ ਨਾਲ ਕਾਨੂੰਨੀ ਪੱਖ ਵੀ ਇਹਨਾਂ ਨੇ ਸਨਮੁਖ ਰੱਖਿਆ ਹੈ ਲੋਕਾਂ ਦੇ, ਕਿ ਭਾਈ ਐਸਜੀਪੀਸੀ ਦੀ ਜਿਹੜੀ ਰੂਲ ਬੁੱਕ ਹੈ ਜੀ, ਉਹਦੇ ਮੁਤਾਬਕ ਜੋ ਵੀ ਸਜ਼ਾ ਬਣਦੀ ਸੀ ਅਸੀਂ ਦਿੱਤੀ ਆ, ਕਿਉਂਕਿ ਬਾਹਰੀ ਕੇਸ ਦੇਣ ਦੀ ਇਹਦੇ ਵਿੱਚ ਕੋਈ ਵੀ ਮਦ ਨਹੀਂ ਹੈ। ਇੰਟਰਸਟਿੰਗ ਹੈ, ਜੀ, ਇਹ ਇੰਟਰਸਟਿੰਗ ਹੈ ਕਿ ਉਸ ਵੇਲੇ ਸੇਵਾਦਾਰ ਤੋਂ ਲੈ ਕੇ ਜਿਹੜੇ ਤਤਕਾਲੀ ਚੀਫ ਸੈਕਟਰੀ ਸੀਗੇ, ਕਿ ਉਹਨਾਂ ਸਾਰਿਆਂ ਦੀ ਜਿਹੜੀ ਜ਼ਿੰਮੇਵਾਰੀ ਬਣਦੀ ਸੀ ਉਹਦੇ ਖਿਲਾਫ, ਜਿਹਦੇ ਖਿਲਾਫ ਹੀ ਇਹ ਜ਼ਿੰਮੇਵਾਰੀ ਪਾਈ ਗਈ, ਫਿਕਸ ਕੀਤੀ ਗਈ, ਉਹ ਕਾਰਵਾਈ ਦਾ ਹਿੱਸਾ ਬਣਿਆ। ਜੀ, ਤੇ ਨਾ ਕਿਸੇ ਦੋਸ਼ੀ ਨੂੰ ਬਚਾਇਆ ਗਿਆ ਤੇ ਨਾ ਹੀ ਕੋਈ ਦਬਾਅ ਸਾਡੇ ਤੇ ਸੀ। ਜੀ, ਨਾਲ ਇਹਨਾਂ ਨੇ ਕਿਹਾ ਕਿ ਦੇਖੋ 27 ਅਗਸਤ 2020 ਨੂੰ, ਕਿਉਂਕਿ ਤੁਹਾਨੂੰ ਪਤਾ ਹੀ ਹੈ ਮਾਨ ਸਾਹਿਬ ਨੇ ਇੱਕ ਮਤੇ ਦਾ ਜ਼ਿਕਰ ਕੀਤਾ ਸੀ ਕਿ ਇਹਨਾਂ ਨੇ ਖੁਦ ਮਤਾ ਪਾਇਆ। ਜੀ, ਇਹਨਾਂ ਨੇ ਦੱਸਿਆ ਕਿ 27 ਅਗਸਤ 2020 ਨੂੰ ਜਿਹੜਾ ਪਾਸ ਕੀਤਾ ਮਤਾ ਸੀਗਾ, ਉਹਦੇ ਤਹਿਤ ਅਧਿਕਾਰੀਆਂ ਤੇ ਅੱਡ-ਅੱਡ ਕਾਰਵਾਈ ਜਿਹੜੀ ਆ ਉਹ ਕੀਤੀ ਗਈ ਸੀ। ਉਸ ਤੋਂ ਬਾਅਦ 5 ਸਤੰਬਰ 2020 ਨੂੰ ਸਰਵਸੰਮਤੀ ਦੇ ਨਾਲ ਇਹ ਫੈਸਲਾ ਲਿਆ ਗਿਆ ਸੀਗਾ ਕਿ ਮਾਮਲਾ ਪੁਲਿਸ ਨੂੰ ਨਾ ਦੇ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੇ ਅਨੁਸਾਰ ਨਿਬੇੜਿਆ ਜਾਏਗਾ। ਠੀਕ ਹੈ ਜੀ। ਜੀ, तो मतलब ਇਹਨਾਂ ਨੇ ਕਿਹਾ ਕਿ ਜੋ ਮਾਨ ਸਾਹਿਬ ਦਾਵਾ ਕਰ ਰਹੇ ਨੇ, ਇਹ ਮਾਮਲਾ ਬਿਲਕੁਲ ਉਤੋਂ ਉਲਟ ਆ। ਕਿਉਂ? ਕਿਉਂਕਿ ਐਸਜੀਪੀਸੀ ਦੀ ਸਰਵਿਸ ਰੂਲਸ ਦੇ ਵਿੱਚ ਕਿਤੇ ਵੀ ਪੁਲਿਸ ਕੇਸ ਦੇਣ ਦਾ ਪ੍ਰਬੰਧ ਹੀ ਨਹੀਂ ਸਾਡੇ ਕੋਲ। ਜੀ, ਤਾਂ ਇਹ ਇਸ ਤਰ੍ਹਾਂ ਮਤਲਬ ਕਿ ਜਵਾਬ ਦੇਣ ਆਏ ਆ, ਤੇ ਇਹਨਾਂ ਦਾ ਜਿਹੜਾ ਐਸਜੀਪੀਸੀ ਵਾਲਿਆਂ ਦਾ ਤਰਕ ਹੈ ਉਹ ਇਹ ਆ ਕਿ ਮਾਨ ਸਾਹਿਬ ਰੌਲਾ ਪਾ ਰਹੇ ਨੇ 2027 ਦੀ ਚੋਣ ਵਾਸਤੇ, ਯਾਨੀ ਇੱਕ ਉਲਝਣ ਪੈਦਾ ਕਰ ਰਹੇ ਨੇ। ਜੀ, ਦੇਖੋ, ਇਹ ਤੇ ਹੋ ਗਿਆ ਦੋਵਾਂ ਧਿਰਾਂ ਦਾ। ਦੋਵੇਂ ਧਿਰਾਂ ਕਿਤੇ ਨਾ ਕਿਤੇ ਰਾਜਨੀਤਿਕ ਮਫਾਦਾਂ ਦੀਆਂ ਮਾਰੀਆਂ ਤੇ ਹੈਗੀਆਂ ਨੇ, ਜੀ, ਐਵੇਂ ਮੱਖਣ ਲਾਉਣ ਦਾ ਕੋਈ ਫਾਇਦਾ ਨਹੀਂ ਹੁੰਦਾ। ਐਸਜੀਪੀਸੀ ਤੁਹਾਨੂੰ ਪਤਾ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਇਨਫਲੂਐਂਸ ਵਾਲੀ ਆ, ਜੀ, ਉਹ ਕਈ ਚੀਜ਼ਾਂ ਜੁੜਦੀਆਂ ਨੇ। ਐਵੇਂ ਹੂੰ, ਲੱਲੇ ਭੱਵੇ ਮਾਰੀ ਜਾਵੇ ਕੋਈ ਤੇ ਲੱਖ ਵਾਰੀ ਮਾਰੀ ਜਾਵੇ, ਕੁਝ ਚੀਜ਼ਾਂ ਉਧਰ ਰਾਜਨੀਤਿਕ ਹੁੰਦੀਆਂ ਨੇ। ਦੂਜੇ ਪਾਸੇ ਮਾਨ ਸਾਹਿਬ ਹੁਰੀ ਵੀ ਰਾਜਨੀਤੀ ਕਰ ਰਹੇ ਆ। ਉਹਦਾ ਇੱਕ ਵੱਡਾ ਕਾਰਨ ਆ ਕਿ ਜੇ ਮੰਨ ਲਓ ਤੁਸੀਂ ਨਹੀਂ ਕਰ ਰਹੇ, ਕੋਈ ਰਾਜਨੀਤੀ ਨਹੀਂ ਕਰ ਰਹੇ, ਦਿਲੋਂ ਕਰ ਰਹੇ ਹੋ ਪੰਥ ਲਈ ਜਾਂ ਸਿੱਖਾਂ ਲਈ, ਤਾਂ ਫਿਰ ਤੁਸੀਂ ਸਭ ਤੋਂ ਪਹਿਲਾਂ ਤੇ ਜੋ ਬੇਅਦਬੀ ਦੀਆਂ ਘਟਨਾਵਾਂ ਹੋਈਆਂ ਉਹਨਾਂ ਵਿੱਚ ਕੀ ਸਾਜ਼ਿਸ਼ ਸੀ ਉਹ ਬੇਪਰਦ ਕਰੋ। ਜੀ, ਕੋਟਕਪੂਰਾ ਬਾਈਬਲ ਤੋਂ ਲੈ ਕੇ
ਤੁਸੀਂ ਮੌੜ ਬੰਬ ਧਮਾਕੇ ਦੀ ਜਾਂਚ ਕਿਉਂ ਨਹੀਂ ਜੇ ਕਰਵਾਉਂਦੇ? ਮੌੜ ਬੰਬ ਧਮਾਕੇ ਦੀ ਜਾਂਚ ਕਿਉਂ ਨਹੀਂ ਕਰਵਾਉਂਦੇ ਤੁਸੀਂ? ਇਹਨਾਂ ਨੇ ਤੇ ਦੇਖੋ, ਚਲੋ ਮੈਂ ਕਿਸੇ ਦੇ ਧਰਮ ਦੇ ਖਿਲਾਫ ਨਹੀਂ ਹੈ, ਤੁਹਾਨੂੰ ਪਤਾ ਮੈਂ ਲਿਬਰਲ ਆਦਮੀ ਆ, ਉਦਾਰਵਾਦੀ ਆਦਮੀ ਆ, ਪਰ ਇਹ ਤੇ ਇਹੋ ਜੀ ਰਾਜਨੀਤੀ ਕਰਨ ਡੈ ਪਏ ਨੇ ਕਿ ਹੁਣ ਮਸੀਹ ਭਾਈਚਾਰੇ ਦੇ ਸਮਾਗਮਾਂ 'ਚ ਜਾ ਕੇ ਇਹਨਾਂ ਨੇ ਆਖਿਆ ਕਿ ਅਸੀਂ ਤੁਹਾਡੇ ਚੌਂਕ ਬਣਾਵਾਂਗੇ 5 ਸ਼ਹਿਰਾਂ 'ਚ। ਜੀ ਬਿਲਕੁਲ। ਦੂਜੇ ਪਾਸੇ ਫਿਰ ਤੁਸੀਂ ਮਤਲਬ ਕਿ ਪੰਥ ਦੀ ਵੀ ਗੱਲ ਕਰਦੇ ਹੋ। ਇਹਦਾ ਮਤਲਬ ਕਿ ਜਿੱਥੋਂ ਵੀ ਤੁਹਾਨੂੰ 4 ਵੋਟਾਂ ਦੀ ਉਮੀਦ ਹੈ ਤੁਸੀਂ ਉਧਰ ਨੂੰ ਤੁਰੇ। ਪਰ ਤੁਸੀਂ ਤੇ ਕਿਹਾ ਸੀ ਅਸੀਂ ਬੇਅਦਬੀਆਂ ਤੇ ਗੁਨਾਹਗਾਰਾਂ ਨੂੰ ਅਸੀਂ ਜੇਲ੍ਹ 'ਚ ਸੁੱਟਾਂਗੇ, ਤਾਂ ਤੁਸੀਂ ਤੇ ਕਿਸੇ ਦਾ ਵਾਲ ਵਿੰਗਾ ਨਹੀਂ ਕਰ ਸਕੇ। ਤੁਸੀਂ ਤੇ ਡੇਰਾ ਮੁਖੀ ਤੋਂ ਪੁੱਛਗਿੱਛ ਨਹੀਂ ਕਰ ਸਕੇ ਹੁਣ ਤੱਕ। ਤੁਸੀਂ ਤੇ ਮੌੜ ਬੰਬ ਧਮਾਕੇ ਦੀ ਜਾਂਚ ਨੂੰ ਹੱਥ ਵੀ ਨਹੀਂ ਪਾ ਸਕੇ ਹੁਣ ਤੱਕ। ਜੀ ਜੀ। ਜੇ ਤੁਸੀਂ ਵਾਕਿਆ ਸੱਚੇ ਖੈਰ ਖਵਾਹ ਹੋ ਤਾਂ ਤੁਹਾਨੂੰ ਇਹਨਾਂ ਮੁੱਦਿਆਂ ਦੀ ਨਿਸ਼ਾਨਦੇਹੀ ਕਰਕੇ ਇਹਨਾਂ ਤੇ ਕਾਰਵਾਈ ਕਰਨ ਦੀ ਤੁਹਾਨੂੰ ਹੁਣ ਤੱਕ ਬਈ ਕਾਹਲੀ ਮਚਣੀ ਚਾਹੀਦੀ ਸੀ। ਤੁਹਾਡੇ ਰਾਜ ਦੇ ਵਿੱਚ ਤੇ ਅੱਜ ਵੀ ਪਟਿਆਲੇ ਬੇਅਦਬੀ ਹੋ ਗਈ। ਤੁਸੀਂ ਬੇਅਦਬੀਆਂ ਤੇ ਰਾਜਨੀਤੀ ਕੀਤੀ ਹੈ ਕਾਂਗਰਸ ਤੇ ਆਮ ਆਦਮੀ ਪਾਰਟੀ ਨੇ। ਜੀ। ਤੁਹਾਡੇ ਰਾਜ ਦੇ ਵਿੱਚ ਅੱਜ ਵੀ ਬੇਅਦਬੀ ਹੋਈ ਆ, ਬੇਅਦਬੀਆਂ ਕਿਉਂ ਨਹੀਂ ਰੁਕ ਰਹੀ? ਹੁਣ ਤੁਸੀਂ ਜਵਾਬ ਦੇ ਦਿਓ। ਉਦੋਂ ਤੇ ਤੁਸੀਂ ਕਹਿੰਦੇ ਹੋ ਨਾ ਕਿ ਭਾਈ ਅਸੀਂ ਸਰਕਾਰ 'ਚ ਆਵਾਂਗੇ ਤੇ ਆਹ ਕਰ ਦਿਆਂਗੇ, ਵਾਹ ਕਰ ਦਿਆਂਗੇ। ਹੁਣ ਕਰੋ ਜਿਹੜਾ ਕੁਝ ਕਰਨਾ ਜੀ। ਜੀ ਬਿਲਕੁਲ। ਸੋ ਇਸ ਤੋਂ ਅੱਗੇ ਜੇਕਰ ਚਲੀਏ ਤਾਂ ਉਧਰ ਲੱਖੇ ਸਿਧਾਣੇ ਦੀ ਇੱਕ ਲੰਬੀ ਇੰਟਰਵਿਊ ਕੱਲ ਜਨਤਕ ਹੁੰਦੀ ਹੈ। ਉਸ ਤੋਂ ਪਹਿਲਾਂ ਵੀ ਵੈਸੇ ਇੱਕ ਇੰਟਰਵਿਊ ਹੋਈ ਸੀ, ਇਹ ਉਸ ਦਾ ਹੀ ਅਗਲਾ ਹਿੱਸਾ ਕਹਿ ਲਓ, ਜਿਸ ਦੇ ਵਿੱਚ ਲੱਖਾ ਸਿਧਾਣਾ ਕੁਝ ਟੀਕੇ ਦਿਖਾਉਂਦਾ ਹੈ, ਕਈ ਖਿਡਾਰੀਆਂ ਦੀ ਗੱਲ ਕਰਦਾ ਹੈ, ਕਬੱਡੀ ਪਲੇਅਰਾਂ ਦੀ, ਸਿੱਧੇ ਨਾਮ ਲੈ ਕੇ ਇੱਥੇ ਇਸ ਤਰੀਕੇ ਦੇ ਨਾਲ ਟੀਕੇ ਲਾਏ ਜਾਂਦੇ ਨੇ, ਕੰਧ ਪਾੜ ਦਿੰਦੇ ਨੇ ਉਹ ਟੀਕਾ ਲਾ ਕੇ, ਕਈ ਤਰ੍ਹਾਂ ਦੀਆਂ ਗੱਲਾਂ। ਤੇ ਉਸ ਤੋਂ ਬਾਅਦ ਹੁਣ ਪਲੇਅਰ ਵਰਸਸ ਲੱਖਾ ਸਿਧਾਣਾ ਬਣ ਗਈ ਹੈ ਸਾਰੀ ਖੇਡ। ਬਹੁਤ ਸਾਰੇ ਕਬੱਡੀ ਪਲੇਅਰ ਲੱਖੇ ਸਿਧਾਣੇ ਦੇ ਦੁਆਲੇ ਹੋਏ ਨੇ। ਲੱਖੇ ਸਿਧਾਣੇ ਨੇ ਕੱਲ ਗੱਲ ਕਹਿਤੀ ਹੈ, ਕੀ ਕਹਿੰਦੇ ਹੋ ਇਸ ਤੇ? ਦੇਖੋ, ਤੁਹਾਨੂੰ ਯਾਦ ਹੋਏਗਾ ਕਿ ਲੱਖਾ ਸਿਧਾਣਾ ਗਿਆ ਸੀਗਾ ਯੂਨੀਵਰਸਿਟੀ ਵਾਲੇ ਸੰਘਰਸ਼ ਦੇ ਵਿੱਚ ਤੇ ਉੱਥੇ 2 ਘਟਨਾਵਾਂ ਵਾਪਰੀਆਂ ਸਨ। ਪਹਿਲੀ ਕਿ ਲੱਖਾ ਸਿਧਾਣਾ ਤੋਂ ਮਾਈਕ ਖੋਲਿਆ ਗਿਆ ਸੀਗਾ। ਮੇਰੀ ਆਵਾਜ਼ ਆ ਰਹੀ ਹੈ ਜੀ? ਜੀ ਜੀ ਬਿਲਕੁਲ। ਇੱਕ ਤੇ ਮਾਈਕ ਖੋਲਿਆ ਗਿਆ ਸੀ, ਤੁਹਾਨੂੰ ਯਾਦ ਹੋਣਾ, ਕਿਉਂਕਿ ਕੁਝ ਰਾਜਨੀਤਿਕ ਗੱਲਾਂ ਕਾਫੀ ਵੱਡੇ ਪੱਧਰ ਤੇ ਹੋ ਗਈਆਂ ਤੇ ਉਸ ਤੋਂ ਬਾਅਦ ਲੱਖਾ ਸਿਧਾਣਾ ਤੋਂ ਕੈਮਰਿਆਂ ਦੇ ਸਾਹਮਣੇ ਮਾਈਕ ਖੋਲਿਆ ਗਿਆ ਸੀ। ਜੀ, ਉਹ ਨਾਗਰਾ ਖੜੇ ਹੋ ਗਏ ਸੀ, ਕਾਂਗਰਸੀ ਜਿਹੜੇ ਨਾਗਰਾ ਨੇ, ਕੁਲਜੀਤ ਨਾਗਰਾ ਸਾਹਿਬ, ਥੋੜੀ ਤਲਖੀ ਵੀ ਹੋਈ ਸੀ ਦੋਨਾਂ ਦੇ ਦਰਮਿਆਨ, ਪਰ ਉਸ ਤੋਂ ਬਾਅਦ ਮਾਈਕ ਲੈ ਲਿਆ ਗਿਆ ਸੀ, ਤੁਹਾਨੂੰ ਯਾਦ ਹੋਏਗਾ। ਜੀ ਬਿਲਕੁਲ। ਉਸ ਤੋਂ ਬਾਅਦ ਲੱਖਾ ਸਿਧਾਣਾ ਨੂੰ ਇੱਕ ਸਟੂਡੈਂਟ ਨੇ ਕੁਝ ਸਵਾਲ ਜਵਾਬ ਕੀਤੇ ਸੀ, ਉਹ ਵੀ ਵੀਡੀਓ ਵਾਇਰਲ ਹੋਇਆ ਸੀ, ਤੁਹਾਨੂੰ ਯਾਦ ਹੋਏਗਾ। ਬਿਲਕੁਲ। ਉਸ ਤੋਂ ਬਾਅਦ ਲੱਖਾ ਸਿਧਾਣਾ ਸੁਰਖੀਆਂ ਚੋਂ ਗਾਇਬ ਸੀ ਕਈ ਹਫ਼ਤਿਆਂ ਤੱਕ। ਅੱਜ ਤੁਸੀਂ ਜੇ ਦੇਖੋਗੇ ਤੇ ਸਪੈਸ਼ਲ ਇਜਲਾਸ ਤੋਂ ਬਾਅਦ ਜੇ ਕੋਈ ਪੰਜਾਬੀ ਮੀਡੀਆ ਦੀ ਵੱਡੀ ਖਬਰ ਹੈ ਤਾਂ ਲੱਖਾ ਸਿਧਾਣਾ ਹੈ। ਅੱਜ ਲੱਖਾ ਸਿਧਾਣਾ ਦੇ ਪੋਡਕਾਸਟ ਹੋ ਰਹੇ ਨੇ ਜੀ। ਮਤਲਬ ਕਿ ਲੱਖਾ ਜਾਣਦਾ ਹੈ ਕਿ ਉਸਨੇ ਮੀਡੀਆ 'ਚ ਕਿਸ ਤਰ੍ਹਾਂ ਰਹਿਣਾ ਹੈ। ਕਿਉਂਕਿ ਅਸੀਂ ਵਿਅਕਤੀਗਤ ਤੌਰ ਤੇ ਬਹੁਤ ਸਾਰੇ ਲੀਡਰਾਂ ਨੂੰ, ਬਹੁਤ ਸਾਰੇ ਸਮਾਜ ਸੇਵੀਆਂ ਨੂੰ ਜਾਣਦੇ ਆ, ਤਾਂ ਲੱਖੇ ਕੋਲ ਇੱਕ ਗੁਣ ਹੈ। ਲੱਖਾ ਕਿਸੇ ਵੀ ਮੁੱਦੇ ਨੂੰ ਅੱਗੇ ਲਿਜਾ ਸਕਦਾ ਹੈ ਤੇ ਲੱਖੇ ਨੂੰ ਬਹੁਤ ਸਾਰੇ ਮੁੱਦਿਆਂ ਦਾ ਪ੍ਰੈਕਟੀਕਲੀ ਭੇਤ ਵੀ ਆ। ਲੱਖਾ ਸਿਧਾਣਾ ਕੌਡੀ ਵੀ ਖੇਡਦਾ ਰਿਹਾ, ਲੱਖਾ ਸਿਧਾਣਾ ਬਠਿੰਡੇ ਦੇ ਵਿੱਚ ਕੰਮ ਕਰਦਾ ਰਿਹਾ ਸਾਰੇ। ਲੱਖਾ ਸਿਧਾਣਾ ਉਹ ਸ਼ਖਸ ਹੈ ਜਿਸਨੇ ਗੈਂਗਸਟਰਵਾਦ ਤੇ ਇਹ ਜੋ ਕਬੱਡੀ ਦੇ ਵਿੱਚ ਡਰੱਗ ਦੀ ਐਂਟਰੀ, ਉਹ ਸਾਰਾ ਕੁਝ ਦੇਖਿਆ ਹੈ ਜੀ। ਇਸ ਕਰਕੇ ਉਹ ਇਸ ਮੁੱਦੇ ਨੂੰ ਅੱਗੇ ਲਿਜਾ ਸਕਦਾ ਹੈ। ਤੇ ਗੱਲ ਕੀ ਆ ਕਿ ਇਸ ਮੁੱਦੇ ਤੇ ਜੇ ਤੁਸੀਂ ਵੇਖੋਗੇ ਤੇ ਲੋਕਾਂ ਦੇ ਵਿੱਚ ਆ ਪਿੱਛੇ ਜਿਹੜਾ ਰਾਣਾ ਬਲਾਚੌਰੀਏ ਦਾ ਕਤਲ ਹੋਇਆ, ਉਸ ਤੋਂ ਪਹਿਲਾਂ ਸੰਦੀਪ ਨੰਗਲ ਅੰਬੀਆਂ ਦਾ ਕਤਲ ਹੋਇਆ, ਇਹ ਕੁਝ ਕਤਲ ਕਬੱਡੀ ਦੇ ਨਾਲ ਜੁੜੇ ਇਸ ਤਰ੍ਹਾਂ ਦੇ ਆ ਕਿ ਲੋਕਾਂ ਨੂੰ ਇਹ ਮੁੱਦੇ ਤੇ ਗੱਲ ਕਰਨ ਵਾਲਾ ਚਾਹੀਦਾ ਸੀ। ਹੁਣ ਸਮਝ ਗਏ ਤੁਸੀਂ ਮੈਂ ਕੀ ਕਹਿਣਾ ਚਾਹੁੰਦਾ ਜੀ? ਲੱਖਾਂ ਲੋਕਾਂ ਦੀ ਆਵਾਜ਼ ਫਿਰ ਬਣ ਗਿਆ। ਲੱਖਾਂ ਹਾਈਲਾਈਟ ਕਿੱਦਾਂ ਹੋਇਆ ਸੀ ਕਿ ਜਿਸ ਵੇਲੇ ਪੰਜਾਬੀ ਦੀ ਅਣਦੇਖੀ ਹੋ ਰਹੀ ਸੀ, ਹਾਈਵੇ ਬਣ ਰਹੇ ਸੀ ਪੰਜਾਬ ਦੇ ਵਿੱਚ ਜੀ, ਤਾਂ ਇੱਕ ਕੂਚੀ ਫੇਰ ਮੁਹਿੰਮ ਚੱਲੀ ਸੀ, ਯਾਦ ਹੈ ਤੁਹਾਨੂੰ ਜੀ? ਲੱਖਾ ਉੱਥੋਂ ਹਾਈਲਾਈਟ ਹੋਇਆ ਸੀ। ਸੋ ਲੱਖੇ ਨੂੰ ਜਾਚ ਆ ਵੀ ਕਿਹੜਾ ਮੁੱਦਾ ਲੋਕ ਸੁਣਨਾ ਚਾਹੁੰਦੇ ਆ। ਸੇ ਮੈਂ ਵਿਅਕਤੀਗਤ ਤੌਰ ਤੇ ਜੋ ਅਬਜ਼ਰਵ ਕਰਦਾ ਉਹ ਚੀਜ਼ਾਂ ਦੱਸ ਰਿਹਾ, ਪਰ ਉਹਦੇ 'ਚ ਝੂਠ ਨਹੀਂ ਹੈ। ਦੇਖੋ, ਪਲੇਅਰ ਕੌਣ ਕੀ ਕਰਦਾ ਮੈਂ ਨਹੀਂ ਕਹਿ ਸਕਦਾ, ਕਿਉਂਕਿ ਮੈਂ ਕਬੱਡੀ ਖੇਡੀ ਆ, 5-6 ਸਾਲ ਖੇਡੀ, ਅਸੀਂ ਵੱਡੇ ਪੱਧਰ ਤੇ ਖੇਡੀ, ਐਸੀ ਗੱਲ ਨਹੀਂ ਹੈ ਜੀ। ਪਰ ਉਸ ਤੋਂ ਬਾਅਦ ਜਦੋਂ
ਫਤਿਹ ਬੁਲਾ ਦਿੱਤੀ, ਉਸ ਤੋਂ ਬਾਅਦ ਕਦੇ ਵਾਪਸ ਨਹੀਂ ਮੁੜੇ ground 'ਚ। ਜੀ ਮੇਰੀ ਵਿਅਕਤੀਗਤ ਜ਼ਿੰਦਗੀ ਦੀ ਵੀ ਆਦਤ ਹੈ, ਜਿੱਥੋਂ ਮੈਂ ਇੱਕ ਵਾਰੀ ਟਾਟਾ ਬਾਏ ਕਰ ਗਿਆ ਬਸ। ਤਾਂ ਗੱਲ ਇਹ ਹੈ ਕਿ ਮੈਨੂੰ ਨਹੀਂ ਪਤਾ ਉਸ ਤੋਂ ਬਾਅਦ ਕੌਡੀ ਨਾਲ ਕੀ ਹੋਇਆ, ਕਿੱਦਾਂ ਹੋਇਆ, ਅਸੀਂ 98 99 ਚ ਆਪਦਾ ਸਾਈਡ ਹੋ ਗਏ। ਹੁਣ ਗੱਲ ਇਹ ਹੈ ਕਿ ਉਸ ਤੋਂ ਬਾਅਦ ਤੁਹਾਨੂੰ ਯਾਦ ਹੋਣਾ ਹੈ ਕਿ ਸਰਵਣ ਸਿੰਘ ਢੁੱਡੀਕੇ ਨੇ ਤਾਂ ਲੇਖ ਬਹੁਤ ਸਾਲ ਪਹਿਲਾਂ ਲਿਖ ਦਿੱਤਾ ਸੀਗਾ, ਜੀ ਕਬੱਡੀ ਨੂੰ ਡਰੱਗ ਦਾ ਜੱਫਾ। ਹੂੰ ਤਾਂ ਇਹਦਾ ਮਤਲਬ ਹੈ ਕਿ 2000 ਤੋਂ ਬਾਅਦ ਕਿਤੇ ਨਾ ਕਿਤੇ ਡਰੱਗ ਦੀ ਆਮਦ ਹੁੰਦੀ ਹੈ ਕਬੱਡੀ 'ਚ, ਗੈਂਗਸਟਰਵਾਦ ਦਾ ਵੀ ਆਉਣਾ ਹੋ ਜਾਂਦਾ ਹੈ। ਹੁਣ ਮੈਨੂੰ ਨਹੀਂ ਪਤਾ ਵੀ ਕਿਹੜਾ ਲਿੰਕਡ ਹੈ ਕਿਹਦੇ ਨਾਲ, ਇਹ ਤੇ ਲੱਖਾ ਹੀ ਜਵਾਬ ਦੇਵੇ। ਪਰ ਜੀ ਕੌਡੀ ਵਾਲੇ ਪਲੇਅਰਾਂ ਨੂੰ ਮੇਰੇ ਖਿਆਲ ਦੇ ਨਾਲ ਇੰਨਾ ਜ਼ਿਆਦਾ ਰਿਪਲਾਈ ਨਹੀਂ ਸੀ ਖੇਡਣਾ ਚਾਹੀਦਾ, ਮੇਰਾ ਇਹ ਮੰਨਣਾ ਹੈ। ਜੀ ਜੀ ਤੁਹਾਨੂੰ ਹਾਂਜੀ, ਤੁਹਾਨੂੰ ਕਬੱਡੀ ਵਾਸਤੇ ਜੋ ਵਧੀਆ ਹੋ ਸਕਦਾ ਸੀਗਾ ਉਹਦੇ ਲਈ ਸੱਦਾ ਦੇਣਾ ਚਾਹੀਦਾ ਸੀ ਵੀ ਆਓ ਲੱਖਾ ਜੀ, ਆਓ ਤੁਸੀਂ ਆਓ। ਕੌਡੀ 'ਚ ਇਹ ਸਮੱਸਿਆਵਾਂ ਹੈਗੀਆਂ, ਸਾਰੇ ਪਲੇਅਰ ਨਹੀਂ ਦੇਖੋ, ਨਾ ਸਾਰੇ ਸਟੇਰੋਇਡ ਲੈਣ, ਨਾ ਹੀ ਸਾਰੇ ਕੋਈ ਗੈਂਗਸਟਰਵਾਦ ਦੇ ਨਾਲ ਜੁੜੇ ਨੇ, ਜੀ ਨਾ ਹੀ ਸਾਰੀਆਂ ਫੈਡਰੇਸ਼ਨਾਂ ਮਾੜੀਆਂ, ਮੇਰਾ ਇਹ ਮੰਨਣਾ ਹੈ। ਪਰ ਜਿੱਥੇ ਜਿੱਥੇ ਕਮੀ ਪੇਸ਼ੀ ਹੈ, ਉਹ ਕਮੀਆਂ ਪੇਸ਼ੀਆਂ ਲੱਭ ਲਓ ਬੈਠ ਕੇ। ਜੀ ਜੇ ਲੱਖੇ ਨੂੰ ਪਤਾ ਤਾਂ ਬੁਲਾ ਲਓ ਉਹਨਾਂ ਕੋ ਵੀ ਆ ਜਾ ਭਾਈ, ਤੂੰ ਸਬੂਤ ਲੈ ਕੇ ਆ ਜਾ ਸਾਰੇ, ਤਾਂ ਜੀ ਪਲੇਅਰ ਸਾਰੇ ਐਕਸਪੋਜ਼ ਕਰ ਲੈਂਦੇ ਆਪਾਂ, ਤੇ ਉਹਨਾਂ ਦਾ ਹੱਲ ਕੀ ਆ ਉਹ ਦੇਖ ਲਓ ਤੁਸੀਂ। ਮਤਲਬ ਕਿ ਰਿਪਲਾਈ ਖੇਡਣ ਨਾਲੋਂ ਤਾਂ ਸਗੋਂ ਸਿਰ ਜੋੜ ਕੇ ਬੈਠਣ ਦਾ ਇਹਨਾਂ ਨੂੰ ਤਹਈਆ ਕਰਨਾ ਚਾਹੀਦਾ ਸੀ। ਇਹਦੇ ਨਾਲ ਕੀ ਹੋਏਗਾ, ਦੇਖੋ ਤੁਸੀਂ ਬਣਦੇ ਹੋ ਨਿਊਜ਼ ਹੂੰ ਤੇ ਅਸੀਂ ਲੈਂਦੇ ਹਾਂ ਵਿਊਜ਼। ਸਾਡੇ ਪੰਜਾਬੀ ਮੀਡੀਆ ਦਾ ਇੱਕੋ ਇੱਕ ਮਕਸਦ ਹੈ ਵਿਊਜ਼। ਇਸ ਵੇਲੇ ਤਾਂ ਕੰਟਰੋਵਰਸੀ ਤੋਂ ਵੱਧ ਸੌਦਾ ਗਰਮ, ਵੇਖ ਅਸੀਂ ਵੀ ਮੀਡੀਆ ਤੋਂ ਰੋਟੀ ਖਾਂਦੇ ਹਾਂ, ਪਰ ਮੈਂ ਬੋਲ ਲੈਂਦਾ ਹੁੰਦਾ ਜੀ ਤੇ ਇੰਨੀ ਕੋ ਗੁਸਤਾਖੀ ਮਾਫੀ ਜਿਹੜੀ ਆ ਮੈਂ ਅਦਾਰਿਆਂ ਆਪਦਿਆਂ ਤੋਂ ਵੀ ਲੈ ਲੈਣਾ ਹੁੰਦਾ ਕਿ ਬਾਈ ਆ ਠੀਕ ਆ, ਮੈਨੂੰ ਇਹਨਾਂ ਕੋ ਬੋਲਣ ਦਾ ਨਾ ਘੇਰਾ ਚਾਹੀਦਾ ਕਿ ਪੰਜਾਬੀ ਮੀਡੀਆ ਜਿਹੜਾ ਹੈ ਉਹ ਇਸ ਟਾਈਮ ਗਰਮ ਸੌਦਾ ਵੇਚਦਾ ਤੇ ਉਹ ਇਹੋ ਜਿਹੇ ਗਰਮ ਸੌਦੇ ਤੇ ਭਾਲਦਾ। ਇੱਥੇ ਤੇ ਕਿਸੇ ਦੀ ਜੀ ਸ਼ਾਦੀ ਟੁੱਟ ਜਾਵੇ ਆਰਟਿਸਟ ਦੀ, ਇਹ ਸ਼ਾਦੀ ਦਾ ਤੁਸੀਂ ਤਮਾਸ਼ਾ ਦੇਖੋ ਕਿਵੇਂ ਬਣਾ ਦਿੰਦੇ, ਕਿਸੇ ਦੇ ਘਰ ਦਾ ਉਜੜਨ ਦਾ ਤਮਾਸ਼ਾ ਬਣਾ ਦਿੰਦੇ ਆ। ਸੋ ਬਿਲਕੁਲ ਕਬੱਡੀ 'ਚ ਇਹ ਚੀਜ਼ਾਂ ਅਸੀਂ ਸਾਲਾਂ ਤੋਂ ਦੇਖ ਰਹੇ ਹਾਂ, ਅਸੀਂ ਬੋਲ ਰਹੇ ਹਾਂ। ਮਿਊਜ਼ਿਕ ਇੰਡਸਟਰੀ ਬਾਰੇ ਮੈਂ ਸਾਲਾਂ ਪਹਿਲਾਂ ਦੱਸਦਾ ਸੀਗਾ, ਪ੍ਰਵੀਨ ਨੂੰ ਪਤਾ ਕਦੋਂ ਤੋਂ ਬੋਲ ਰਹੇ ਹਾਂ, ਕਬੱਡੀ ਦਾ ਵੀ ਕਦੋਂ ਤੋਂ ਬੋਲ ਰਹੇ ਹਾਂ, ਕਿਆ ਕੁਛ ਚੱਲ ਰਿਹਾ ਜੀ। ਤਾਂ ਗੱਲ ਇਹ ਹੈ ਕਿ ਇਹਨਾਂ ਨੂੰ ਦੂਰ ਕਰਨ ਦਾ ਕਿਸੇ ਨੇ ਕੁਝ ਨਹੀਂ ਕਰਨਾ ਗੁਰਪ੍ਰੀਤ, ਇਹਨਾਂ ਨੇ ਜੀ ਸਾਰਿਆਂ ਨੇ ਆਪੋ ਆਪਣਾ ਡਫਲੀ ਤੇ ਆਪੋ ਆਪਣਾ ਰਾਗ ਸੁਣਾ ਦੇਣਾ ਤੇ ਸਾਡੇ ਵਰਗਿਆਂ ਨੇ ਉਹਦੇ ਤੋਂ ਵਿਊਜ਼ ਵਟੋਰਨੇ ਆ। ਇਹਦਾ ਹੱਲ ਨਹੀਂ ਨਿਕਲਣਾ ਜਿਹੜਾ ਕਿ ਹੱਲ ਦੀ ਜ਼ਰੂਰਤ ਹੈ, ਨਹੀਂ ਤੇ ਕਬੱਡੀ ਨੂੰ ਨੁਕਸਾਨ ਹੋਵੇਗਾ। ਤੁਸੀਂ ਦੇਖੋ ਨਾ ਕਿ ਰਾਣਾ ਵਾਲਾ ਚੌਰੀਏ ਦੇ ਕਤਲ ਤੋਂ ਬਾਅਦ ਸਾਰੀਆਂ ਫੈਡਰੇਸ਼ਨਾਂ ਨੇ ਸੰਯੁਕਤ ਰੂਪ ਦੇ ਵਿੱਚ, ਸਾਂਝੇ ਰੂਪ ਦੇ ਵਿੱਚ ਯੂਰਪ, ਨਾਰਥ ਅਮਰੀਕਾ, ਇਹਨਾਂ ਦੇ ਵਿੱਚ 1 ਸਾਲ ਵਾਸਤੇ ਕਬੱਡੀ ਕੱਪ ਬੰਦ ਕਰ ਦਿੱਤੇ ਨੇ। ਜੀ ਬਿਲਕੁਲ ਉਸ ਸੰਕਟ ਨੂੰ ਕਿੱਦਾਂ ਦੂਰ ਕੀਤਾ ਜਾਏਗਾ, ਲੱਖਾ ਦੱਸੇ ਜਾਂ ਪਲੇਅਰ ਦੱਸਣ, ਉਹਦਾ ਹੱਲ ਕੀ ਨਿਕਲੇਗਾ। ਹੂੰ ਮੇਨ ਗੱਲ ਤੇ ਇਹ ਹੈ ਨਾ ਕਿ ਕੁਝ ਸਰਕਾਰ ਨੂੰ ਵੀ ਮੰਗ ਪੱਤਰ ਦੇਣੇ ਪੈਣਗੇ। ਸਰਕਾਰ ਦਾ ਕੰਮ ਹੈ ਕਿ ਉਹ ਦੇਖੇ ਗੈਂਗਸਟਰਵਾਦ ਦੇ ਨਾਲ ਕਿਹਦਾ ਲਿੰਕ ਹੈ, ਕੀ ਹਿਸਾਬ ਕਿਤਾਬ ਹੈ। ਸੋ ਇਹ ਐਪੀਸੋਡ ਜਿਹੜਾ ਹੈ ਉਹਦੇ ਚੋਂ ਨਿਕਲਣਾ ਕੱਖ ਨਹੀਂ। ਜੇ ਮੈਂ ਤੁਹਾਨੂੰ ਦੱਸ ਦਿੰਦਾ, ਇਹ ਪਾਣੀ 'ਚ ਮਧਾਣੀ ਆ, ਪਾਣੀ ਦੇ ਮਧਾਣੀ ਦੇ ਨਾਲ ਮੱਖਣ ਨਹੀਂ ਨਿਕਲਿਆ ਕਰਦੇ ਕਦੇ। ਬਿਲਕੁਲ। ਇਸ ਤੋਂ ਅੱਗੇ ਚਲੀਏ ਤਾਂ ਅੰਮ੍ਰਿਤਸਰ ਵਿਜੀਲੈਂਸ ਵਿੱਚ ਫੇਰ ਬਦਲ ਹੋਇਆ ਹੈ ਜੀ। ਦੇਖੋ ਜਿਹੜਾ ਫੇਰ ਬਦਲ ਹੋਇਆ ਉਹਦੇ ਵਿੱਚ ਸਾਫ਼ ਹੈ ਨਾ ਕਿ ਐਸਐਸਪੀ ਜਿਹੜੇ ਸਸਪੈਂਡ ਕੀਤੇ ਗਏ ਸਨ, ਉਹ ਸਸਪੈਂਡ ਕੀਤੇ ਐਸਐਸਪੀ ਦੀ ਜਗ੍ਹਾ ਤੇ, ਤਾਂ ਦੁਬਾਰਾ ਐਸਐਸਪੀ ਤੇ ਲਾਉਣਾ ਹੀ ਪਵੇਗਾ ਨਾ ਤੁਹਾਨੂੰ, ਉਹ ਤਾਂ ਜੀ ਐਸਐਸਪੀ ਲਿਆਉਣਾ ਹੀ ਪਵੇਗਾ। ਤਾਂ ਬਹਿਰਹਾਲ ਆਈਪੀਐਸ ਹਰਪ੍ਰੀਤ ਸਿੰਘ ਜ਼ਿਲ੍ਹਾ ਕਪਤਾਨ ਬਣਾਏ ਗਏ ਨੇ, ਠੀਕ ਹੈ ਜੀ। ਵਿਜੀਲੈਂਸ ਬਿਊਰੋ ਦੇ ਵਿੱਚ ਇਹ ਇੱਕ ਵੱਡਾ ਫੇਰ ਬਦਲ ਆ। ਅੱਛਾ, ਹੁਣ ਗੱਲ ਇਹ ਆ ਕਿ ਚਲੋ ਬਦਲੀ ਹੋ ਗਈ ਜਾਂ ਸਸਪੈਂਸ਼ਨ ਹੋ ਗਈ, ਨਵਾਂ ਅਫਸਰ ਆ ਗਿਆ। ਗੁਰਪ੍ਰੀਤ, ਤੁਸੀਂ ਵੀ ਇੱਥੇ ਪੰਜਾਬ ਰਹਿੰਦੇ ਹੋ, ਮੈਂ ਵੀ ਇੱਥੇ ਪੰਜਾਬ ਰਹਿਣਾ। ਇਹ ਮਾਮਲਾ ਜਿਹੜਾ ਅੰਮ੍ਰਿਤਸਰ ਵਿਜੀਲੈਂਸ ਦੇ ਐਸਐਸਪੀ ਦੀ ਸਸਪੈਂਸ਼ਨ ਵਾਲਾ, ਇਹ ਵੀ ਇੱਕ ਰਾਮ ਗੋਪਾਲ ਵਰਮਾ ਦੀ ਫਿਲਮ ਵਰਗਾ ਬਣ ਗਿਆ, ਜਿਹਦੇ ਚੋਂ ਜੀ ਮਸਾਲਾ ਤੇ ਬਹੁਤ ਮਿਲ ਰਿਹਾ ਹੈ, ਅੱਖਾਂ ਤੱਤੀਆਂ ਵੀ ਹੋ ਰਹੀਆਂ ਨੇ, ਪਰ ਅਸਲ 'ਚ ਪਤਾ ਨਹੀਂ ਲੱਗ ਰਿਹਾ ਕਿ ਕੀ ਹੋ ਰਿਹਾ। ਕੋਈ ਤੁਹਾਡੇ ਕੋਲ ਐਫਆਈਆਰ ਦੀ ਕਾਪੀ ਆਈ ਆ, ਜੀ ਤੁਹਾਨੂੰ ਪਤਾ ਲੱਗਾ ਕਿ ਕੀ ਆ। ਜੀ ਨੇ ਟੈਂਡਰਾਂ ਦਾ ਇੰਨਾ ਰੌਲਾ ਪੈ ਗਿਆ, ਇੰਨੀ ਮੀਡੀਆ ਕਵਰੇਜ ਹੋ ਗਈ, ਮੰਨੇ ਦਾ ਨਾਮ ਆ ਗਿਆ। ਮੰਨਾ ਹਾਲੇ ਸਾਇਲੈਂਟ ਹੈ, ਉਹਨੇ ਸਿਰਫ ਆਪਾਂ ਨੂੰ ਵਰਸ਼ਨ ਦਿੱਤਾ ਹੈ।
ਇਸ ਤੋਂ ਇਲਾਵਾ ਤੁਸੀਂ ਦੇਖੋਗੇ ਤਾਂ ਮੀਡੀਆ ਦੇ ਵਿੱਚ ਕਿਤੇ ਵੀ ਮੰਨੇ ਦਾ ਵਰਸ਼ਨ ਨਹੀਂ ਆਏਗਾ, ਸਿਰਫ ਆਪਣੇ ਨਾਲ ਹੀ ਉਹਨਾਂ ਨੇ ਗੱਲਬਾਤ ਕਰਕੇ ਜੋ ਆਪਦਾ ਵਰਸ਼ਨ ਦੇਣਾ ਸੀ ਦੇ ਦਿੱਤਾ। ਬਹਰਹਾਲ ਜੀ, ਜੇ ਸਾਰਾ ਕੁਝ ਇਦਾਂ ਹੋਇਆ ਜੋ ਮੀਡੀਆ ਕਵਰੇਜ ਆਪਾਂ ਦੇਖੀ, ਮੈਂ ਤੇ ਡਾਕੂਮੈਂਟ ਹਾਸਲ ਕਰਨ ਦਾ ਬਹੁਤ ਯਤਨ ਕੀਤਾ ਗੁਰਪ੍ਰੀਤ, ਮੈਨੂੰ ਤਾਂ ਕਿਤੋਂ ਮਿਲਿਆ ਨਹੀਂ ਕਿ ਜੇ ਜੀ, ਇਦਾਂ ਸਾਰਾ ਕੁਝ ਹੋਇਆ ਹੈ ਸਾਹਿਬ, ਤਾਂ ਫਿਰ ਉਹ ਐਫ ਆਈ ਆਰ ਕੱਟੀ ਹੈ ਕਿ ਨਹੀਂ? ਜੀ, ਤੇ ਜੇ ਐਫ ਆਈ ਆਰ ਜੋਗਾ ਤੁਹਾਡੇ ਕੋਲ ਜੁਗਾੜ ਹੀ ਹੈ ਨਹੀਂ, ਸਮਾਨ ਹੀ ਹੈ ਨਹੀਂ, ਤੇ ਫਿਰ ਮੀਡੀਆ ਦੇ ਵਿੱਚ ਇੰਨਾ ਮਸਾਲਾ, ਤੇ ਇਸ ਤੋਂ ਇਲਾਵਾ ਇੱਥੋਂ ਤੱਕ ਸਸਪੈਂਸ਼ਨ ਤੱਕ ਮਾਮਲਾ ਜਾਣਾ, ਵਾਕਿਆ ਮੇਰੇ ਲਈ ਤੇ ਇਹ ਇੱਕ ਐਸੀ ਫਿਲਮ ਹੈ ਜਿਹਦੀ ਕਹਾਣੀ ਕੂਣੀ, ਉਹਦਾ ਪਟਕਥਾ ਦਾ ਪਲਾਟ ਕੋਈ ਸਮਝ ਨਹੀਂ ਆ ਰਿਹਾ, ਬਸ ਹਾਂ ਇਹ ਅੱਖਾਂ ਤੱਤੀਆਂ ਮਾਰ ਧਾੜ ਤੇ ਫਲਾਣਾ ਟਮਕਾਣਾ ਚੰਗਾ ਹੋ ਰਿਹਾ। ਜੀ। ਤੇ ਉਧਰ ਸਾਬਕਾ ਏਏਜੀ ਦੀ ਪਤਨੀ ਦਾ ਕਤਲ ਹੋ ਗਿਆ ਜੀ, ਕਹਿੰਦੇ ਮੋਹਾਲੀ 'ਚ। ਹਾਂਜੀ ਗੁਰਪ੍ਰੀਤ, ਇਹ ਵਿਸ਼ਾ ਬਹੁਤ ਵੱਡਾ ਵਿਸ਼ਾ ਹੈ, ਤੇ ਅਸੀਂ ਉਮੀਦ ਕਰਾਂਗੇ ਕਿ ਕਿਸੇ ਦਿਨ, ਉਹ ਨਾ ਦੇਵੀ ਦਾ ਇੱਕ ਗਾਣਾ ਸੀ, ਮਿੱਤਰਾਂ ਕੋਲ ਤੇਰੀ ਯਾਦ ਪਈ ਕਿਤੇ ਲੰਘਦੀ ਵੜਦੀ ਲੈ ਜਾਵੀਂ, ਜੀ, ਵੀ ਸ਼ਾਇਦ ਮਾਨ ਸਾਹਿਬ ਨੂੰ ਵੀ ਕਿਤੇ ਯਾਦ ਆ ਜਾਵੇ, ਵੇਲ ਮਿਲ ਜਾਵੇ, ਤਾਂ ਇੱਕ ਵਿਸ਼ੇਸ਼ ਇਜਲਾਸ ਇਹਨਾਂ ਮੁੱਦਿਆਂ ਤੇ ਵੀ ਬੁਲਾ ਲੈਣ ਤੇ ਬਿਹਤਰ ਆ। ਇਹ ਜਿਹੜੀ ਔਰਤ ਹੈ ਜੋ ਕਤਲ ਹੋਈ ਆ, ਇਹਦਾ ਘਰ ਵਾਲਾ ਸਾਬਕਾ ਏਏਜੀ, ਇਹ ਤੇ ਸ਼ਾਇਦ ਬਾਹਰ ਸੀਗਾ, ਕਿਸੇ ਮੁਲਕ ਦੇ ਵਿੱਚ ਆਪਣੀ ਬੇਟੀ ਨੂੰ ਮਿਲਣ ਗਿਆ ਸੀ। ਪਿੱਛੋਂ ਇਹ ਸਾਰਾ ਕੁਝ ਹੋਇਆ, ਦੋ ਸ਼ੱਕੀ ਵਿਅਕਤੀਆਂ ਦੀ ਵੀਡੀਓ ਤੇ ਇਹਨਾਂ ਨੂੰ ਮਿਲੀ ਆ, ਜਿਹੜੀ ਸੀਸੀਟੀਵੀ ਦੇ ਵਿੱਚ ਕੈਦ ਹੋਈ ਆ। ਉਹ ਬਦਮਾਸ਼ ਦੋ ਜਿਹੜੇ ਆ, ਉਹ ਆਉਂਦੇ ਤੇ ਦਿਖਾਈ ਦਿੰਦੇ ਆ ਕਿ ਉਹ ਵਾਕਿਆ ਉਹੀ ਨੇ ਜਿਨ੍ਹਾਂ ਨੇ ਇਹ ਕੰਮ ਕੀਤਾ ਹੈ ਜਾਂ ਹੋਰ ਨੇ, ਉਹ ਤੇ ਬਾਅਦ ਦੇ ਵਿੱਚ ਪਤਾ ਲੱਗੇਗਾ। ਨੌਕਰ ਨੂੰ ਵੀ ਪੁਲਿਸ ਨੇ ਹਿਰਾਸਤ ਦੇ ਵਿੱਚ ਲਿਆ, ਨੌਕਰਾਨੀ ਨੂੰ ਇਹ ਪਹਿਲੀ ਨਜ਼ਰ ਪਈ ਸੀ ਕਿ ਜਦੋਂ ਇਹ ਬੀਬੀ ਜਿਹੜੀ ਆ ਉਹ ਮਤਲਬ ਕਿ ਵੱਧਦੀ ਪਈ ਸੀ ਤੇ ਲੱਥਪੱਥ ਸੀਗੀ ਖੂਨ ਨਾਲ। ਜੀ, ਹੁਣ ਇਹਦੇ ਵਿੱਚ ਦੇਖੋ, ਮਸਲਾ ਇਹੋ ਹੈ ਕਿ ਮੋਹਾਲੀ ਵਰਗਾ ਸ਼ਹਿਰ ਤੇ ਸ਼ਹਿਰ ਦੇ ਵਿੱਚ ਇਹ ਸਭ ਕੁਝ ਹੋਈ ਜਾਂਦਾ, ਤਾਂ ਤੁਸੀਂ ਜੀ, ਸੋਚ ਕੇ ਦੇਖੋ ਕਿ ਆਮ ਬੰਦੇ ਦੇ ਘਰ, ਕਾਰੋਬਾਰ ਜਾਂ ਬਾਹਰ ਜਿਹੜਾ ਆਪਣਾ ਤੋਰਾ ਫੇਰਾ ਹੁੰਦਾ ਹੈ, ਉਹਦੇ ਵਿੱਚ ਜੀ, ਉਹਦੀ ਸੋਚ 'ਚ ਕਿੰਨਾ ਡਰ ਹੋਏਗਾ ਸੀ, ਕਿਤੇ ਵੀ ਸੇਫ ਨਹੀਂ ਹੈਗਾ ਬੰਦਾ। ਜੀ, ਇਹ ਬੜੀ ਸਾਡੀ ਤਰਾਸਦੀ ਤਗੜੀ ਆ ਕਿ ਕ੍ਰਾਈਮ ਜਿਹੜਾ ਕਿ ਅੱਗੇ ਬੜਾ ਗੰਭੀਰ ਵਿਸ਼ਾ ਹੁੰਦਾ ਸੀਗਾ, ਸਿਆਸਤ ਦਾ, ਮੀਡੀਆ ਦਾ। ਮੈਨੂੰ ਇੱਕ ਦਿਨ ਬਹੁਤ ਪੁਰਾਣੇ ਪੱਤਰਕਾਰ ਜਿਹੜੇ ਕਿ ਅਫਸਰ ਨੇ ਇਸ ਵੇਲੇ ਲੋਕ ਸੰਪਰਕ ਡਿਪਾਰਟਮੈਂਟ 'ਚ, ਉਹ ਲੰਘਦੇ ਮੇਰੇ ਕੋਲ ਆ ਗਏ, ਕਿਉਂਕਿ ਮੈਂ ਹਾਈਵੇ ਤੇ ਬਹਿਣਾ ਤੇ ਜਗ੍ਹਾ ਉੱਥੇ, ਤਾਂ ਮੇਰੇ ਕੋਲ ਆ ਗਏ ਗੁਰਪ੍ਰੀਤ। ਜੀ, ਉਹ ਬਹੁਤ ਵੱਡੇ ਵੱਡੇ ਅੰਗਰੇਜ਼ੀ ਅਖਬਾਰਾਂ 'ਚ ਕੰਮ ਕਰ ਚੁੱਕੇ ਸਨ, ਤੇ ਮੈਨੂੰ ਬੜਾ ਮਜ਼ਾ ਆਉਂਦਾ ਹੈ ਇਹੋ ਜਿਹੇ ਜਿਹੜੇ ਸੀਨੀਅਰ ਲੋਕ ਨੇ ਉਹਨਾਂ ਨਾਲ ਬੈਠ ਕੇ ਤੇ ਗੱਲਾਂ ਬਾਤਾਂ ਹੋਈਆਂ। ਤੇ ਕਿਉਂਕਿ ਮੈਂ ਵੀ ਪ੍ਰਿੰਟ ਮੀਡੀਆ 'ਚ ਆਇਆ ਸੀ, ਉਹਨਾਂ ਨੇ ਆਪਦੇ ਐਕਸਪੀਰੀਅੰਸ ਸ਼ੇਅਰ ਕਰਨੇ ਸ਼ੁਰੂ ਕਰ ਦਿੱਤੇ, ਤਾਂ ਉਹਨੇ ਬਹੁਤ ਵੱਡੀ ਗੱਲ ਕਹੀ। ਉਸਨੇ ਕਿਹਾ ਕਿ ਜੀ, ਸੰਘਰਸ਼ ਤੇ ਮੁੱਦਾ ਇਹ ਅਖਬਾਰਾਂ 'ਚੋਂ ਮਰ ਗਿਆ ਹੈ ਸਾ। ਜੀ, ਤਾਂ ਫਿਰ ਮੈਨੂੰ ਵੀ ਯਾਦ ਆਇਆ ਕਿ ਬਿਲਕੁਲ ਸਾਨੂੰ ਹਦਾਇਤਾਂ ਹੁੰਦੀਆਂ ਸਨ ਕਿ ਬਈ ਲੰਬੀ 'ਚ, ਕਿਉਂਕਿ ਸੀਐਮ ਰੈਸ਼ ਸੀ ਲੰਬੀ 'ਚ, ਕਿ ਕੋਈ ਜੀ, ਧਰਨੇ ਦੀ ਖਬਰ ਮਿਸ ਨਹੀਂ ਹੋਣੀ ਚਾਹੀਦੀ, ਭਾਵੇਂ 4 ਬੰਦੇ ਹੀ ਲਾਓ। ਤੇ ਹੂੰ, ਤਕਰੀਬਨ ਅੱਧਾ ਪੇਜ ਕਈ ਵਾਰ ਧਰਨੇ ਮੁਜ਼ਾਹਰਿਆਂ ਦੀਆਂ ਖਬਰਾਂ ਨਾਲ, ਇਨਸਾਈਡ ਨਾਲ ਭਰਿਆ ਹੁੰਦਾ ਸੀ, ਪ੍ਰੈਸ ਨੋਟਾਂ ਜੀ, ਨਾਲ ਭਰਿਆ ਹੁੰਦਾ ਸੀ। ਅੱਜ ਤੁਸੀਂ ਦੇਖੋਗੇ ਕਿ ਸੰਘਰਸ਼ ਦੀਆਂ ਖਬਰਾਂ ਬਿਲਕੁਲ ਬਾਹਰ ਹੋ ਗਈਆਂ, ਜੀ, ਕਿਤੇ ਅਧਿਆਪਕ ਕੁੱਟੇ ਜਾਂਦੇ ਆ ਤੇ ਮਾੜੀ ਮੋਟੀ ਭਾਵੇਂ ਕੋਈ ਖਬਰ ਲੱਗ ਜਾਏ। ਤਾਂ ਕਹਿਣ ਦਾ ਮਤਲਬ ਹੈ ਬੇਰੁਜ਼ਗਾਰਾਂ ਦਾ ਸੰਘਰਸ਼, ਕੱਚਿਆਂ ਦਾ ਸੰਘਰਸ਼ ਸਾਰਾ ਮਰ ਗਿਆ, ਤੇ ਮੁੱਦੇ ਵੀ ਮਰ ਗਏ ਨੇ। ਜੀ, ਸੜਕੀ ਹਾਦਸਿਆਂ 'ਚ ਐਵਰੇਜ 10-12 ਬੰਦੇ ਮਰ ਰਹੇ ਨੇ ਮੇਰੇ ਖਿਆਲ ਦੇ ਨਾਲ, 10 ਤੋਂ 15 ਐਵਰੇਜ। ਤੇ ਏਦਾਂ ਦੀ ਲੁੱਟ ਖਸੁੱਟ ਤੋਂ ਕਿੰਨੇ ਕਤਲੇਆਮ ਹੋ ਰਹੇ ਨੇ, ਇਹਨਾਂ ਦੀ ਕਦੇ ਵੀ ਗੰਭੀਰਤਾ ਦੇ ਨਾਲ ਨਾ ਕਵਰੇਜ ਹੁੰਦੀ ਹੈ, ਨਾ ਇਹਨਾਂ ਤੇ ਬਹਿਸ ਹੋ ਰਹੀ। ਜੀ, ਬਿਲਕੁਲ। ਇਸ ਤੋਂ ਅੱਗੇ ਜੇਕਰ ਆਪਾਂ ਚੱਲੀਏ ਤਾਂ ਉਧਰ ਐਂਜਲ ਚੱਕਮਾ ਦਾ ਜਿਹੜਾ ਕਤਲ ਕਾਂਡ ਵਾਪਰਿਆ ਹੈ, ਇੱਕ ਮੌਬ ਲਿੰਚਿੰਗ ਹੋਈ ਸੀ। ਇਹ ਵੈਸੇ ਇਸ ਤੇ ਬੀਤੇ ਕੱਲ ਰਾਹੁਲ ਗਾਂਧੀ ਵੀ ਟਿੱਪਣੀ ਕਰ ਰਿਹਾ ਸੀ ਵੀ ਇਹ ਇੱਕ ਦਿਨ ਦੇ ਵਿੱਚ ਜਾਂ ਇੱਕ ਰਾਤ ਦੇ ਵਿੱਚ ਇੰਨੀ ਨਫ਼ਰਤ ਨਹੀਂ ਪਣਪ ਜਾਂਦੀ, ਇਹ ਬਹੁਤ ਲੰਬਾ ਇੱਕ ਇਸ ਦੇ ਪਿੱਛੇ ਸਮਾਂ ਲੱਗਦਾ ਹੈ, ਬਹੁਤ ਸਾਰੀਆਂ ਚੀਜ਼ਾਂ ਦਿਮਾਗ 'ਚ ਇੱਕ-ਇੱਕ ਕਰਕੇ ਬੈਠਦੀਆਂ ਨੇ। ਕੀ ਕਹਿੰਦੇ ਹੋ ਜੀ ਇਸ ਤੇ? ਨਹੀਂ, ਦਰੁਸਤ ਹੈ ਇਹ ਗੱਲ ਦਰੁਸਤ ਹੈ ਗੁਰਪ੍ਰੀਤ, ਕੇ ਰਾਤੋਂ ਰਾਤ ਕੋਈ ਨਫ਼ਰਤੀ ਨਹੀਂ ਬਣਦਾ। ਜੀ, ਮੈਂ ਆਪਦੀ ਜ਼ਿੰਦਗੀ 'ਚ ਇਹੋ ਜਿਹੇ ਬੰਦੇ ਦੇਖੇ ਆ ਜਿਨ੍ਹਾਂ ਨੂੰ ਘਰੋਂ ਜ਼ਹਿਰੀ ਬਣਾਇਆ, ਤੇ ਜਿਨ੍ਹਾਂ ਨੇ ਮੁੜ ਕੇ ਕਤਲ ਕੀਤੇ ਛੋਟੀ ਉਮਰ 'ਚ, ਨਾਬਾਲਗ ਉਮਰ 'ਚ।
ਮੈਂ ਪਰਸਨਲੀ ਜੀ, ਮਿਲਿਆ, ਹੁਣ ਮੈਂ ਤੁਹਾਨੂੰ ਬਹੁਤਾ ਕੁਝ ਨਹੀਂ ਦੱਸ ਸਕਦਾ ਕਿਸੇ ਦੀ ਵਿਅਕਤੀਗਤ, ਕਿਉਂਕਿ ਜੁਵੇਨਾਈਲ ਹੁੰਦਾ ਉਦੋਂ। ਤਾਂ ਮੈਂ ਇਹੋ ਜਿਹੇ ਇੱਕ ਮੁੰਡੇ ਨੂੰ ਮਿਲਿਆ ਸੀਗਾ, ਤੇ ਉਹ ਕਹਾਣੀ ਜਿਹੜੀ ਜਦੋਂ ਦੱਸੀ ਤਾਂ ਮੈਂ ਵਾਕਿਆ ਕਿਹਾ ਕਿ ਯਾਰ ਕਿੱਦਾਂ ਜ਼ਹਿਨ ਦੇ ਵਿੱਚ ਕਈ ਵਾਰ ਘਰੋਂ ਵੀ ਜ਼ਹਿਰ ਭਰਿਆ ਜਾਂਦਾ ਹੈ। ਜੀ, ਤਾਂ ਬਿਲਕੁਲ ਇਹ ਗੱਲ ਦਰੁਸਤ ਹੈ ਕਿ ਹੌਲੀ 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 ਜ਼ਹਿਰ ਜਿਹੜਾ ਨਾ ਭਰਿਆ ਜਾਂਦਾ ਮਾਨਸਿਕਤਾ 'ਚ। ਮੋਦੀ ਰਾਜ ਦੇ ਵਿੱਚ ਇਹ ਪੰਜਾਬ ਦੀ, ਭਾਰਤ ਦੀ ਸਾਰੀ ਫਿਜ਼ਾ ਦਾ ਹਾਲ ਜੇ ਤੁਸੀਂ ਵੇਖੋਗੇ ਨਾ, ਇਹਦੇ ਵਿੱਚ ਕਿਤੇ ਨਾ ਕਿਤੇ ਤੁਹਾਨੂੰ ਬੰਦੇ ਮਿਲ ਜਾਣਗੇ ਜਿਹੜੇ ਟੋਟਲੀ ਇਸ ਪ੍ਰਭਾਵ ਤੋਂ ਪ੍ਰਭਾਵਿਤ ਨੇ, ਚਾਹੇ ਥੋੜੇ ਨੇ ਤੇ ਚਾਹੇ ਬਹੁਤੇ ਨੇ। ਜੀ, ਮਸਲਨ ਤੁਹਾਨੂੰ ਇੱਕ ਘਟਨਾ ਯਾਦ ਕਰਵਾ ਦੇਵਾਂ। ਬੰਗਾਲ ਦੇ ਵਿੱਚ ਇੱਕ ਸਿੱਖ ਆਫੀਸਰ ਨੂੰ ਇੱਕ ਨੇਤਾ ਨੇ ਖਾਲਿਸਤਾਨੀ ਕਹਿ ਦਿੱਤਾ ਸੀ, ਤੁਹਾਨੂੰ ਯਾਦ ਹੋਏਗਾ ਸ਼ਾਇਦ। ਜੀ, ਜੀ, ਬਿਲਕੁਲ। ਬੜਾ ਵੱਡਾ ਵਿਵਾਦ ਛਿੜ ਗਿਆ ਸੀ। ਉਹ ਕੀ ਆ ਕਿ ਹਰ ਸਿੱਖ ਦੇ ਨਾਲ, ਹਰ ਕੇਸਾਧਾਰੀ ਦਸਤਾਰਧਾਰੀ ਸਿੱਖ ਦੇ ਨਾਲ ਉਹਨੂੰ ਚਿੜਾਉਣ ਲਈ ਇੱਕ ਸ਼ਬਦ ਜੋੜ ਦਿੱਤਾ ਗਿਆ, ਖਾਲਿਸਤਾਨੀ। ਬੇਸ਼ੱਕ ਕਿਸੇ ਬੰਦੇ ਨੂੰ ਖਾਲਿਸਤਾਨ ਦੇ ਕਨਸੈਪਟ ਦਾ ਜਾਂ ਕਿਸੇ ਸਿਆਸੀ ਮੂਵਮੈਂਟ ਦਾ ਪਤਾ ਹੀ ਨਾ, ਪਰ ਜੀ, ਉਹ ਇੱਕ ਜਿੱਦਾਂ ਕਹਿ ਲਓ ਕਿ ਚਿੜਾਉਣ ਵਾਸਤੇ, ਉਹਨਾਂ ਨੂੰ ਨੀਵਾਂ ਵਿਖਾਉਣ ਵਾਸਤੇ ਸ਼ਬਦ ਨਾਲ ਜੋੜਿਆ ਗਿਆ ਕਿ ਦੇਸ਼ ਦੇ ਵਿਰੋਧੀ ਨੇ ਜਾਂ ਗਦਾਰ ਨੇ, ਆਹੀ ਹੈ ਨਾ, ਜਾਂ ਦੇਸ਼ ਨੂੰ ਤੋੜਨ ਵਾਲੇ। ਇਹ ਕਿਹਨੇ ਸਿਖਾਇਆ ਜੀ? ਇੱਕ ਆਈਪੀਐਸ ਨੂੰ ਜੇ ਇਸ ਤਰ੍ਹਾਂ ਕੋਈ ਬੰਦਾ ਕਹਿੰਦਾ ਬੰਗਾਲ ਦੇ ਵਿੱਚੋਂ ਵੀ, ਤਾਂ ਇਹਦਾ ਮਤਲਬ ਹੈ ਕਿ ਬਹੁਤ ਦੂਰ ਤੱਕ ਨਫ਼ਰਤ ਫੈਲਦੀ ਹੈ। ਕਸ਼ਮੀਰੀ ਜਿਹੜੇ ਸ਼ਾਲ ਵੇਚਣ ਆਉਂਦੇ, ਉਹਨਾਂ ਨੂੰ ਕਿਉਂ ਕੁੱਟਿਆ ਜਾਂਦਾ ਹੈ? ਅਸੀਂ ਤੇ ਆਪਦੇ ਘਰਾਂ 'ਚ ਰਾਤਾਂ ਵੀ ਰੱਖਦੇ ਰਹੇ ਹਾਂ। ਰਾਸ਼ੇ ਕਹਿੰਦੇ ਹੁੰਦੇ ਸੀ ਅਸੀਂ, ਤਾਂ ਸਾਡੇ ਘਰਾਂ 'ਚ ਰਾਤਾਂ ਕੱਟਦੇ ਰਹੇ ਨੇ, ਤੇ ਅਸੀਂ ਜੀ, ਬੜੇ ਚਾਅ ਦੇ ਨਾਲ ਉਹਨਾਂ ਨੂੰ ਸਾਗ ਖਵਾਉਂਦੇ ਹੁੰਦੇ ਸੀ ਇਹਨਾਂ ਦਿਨਾਂ ਦੇ ਵਿੱਚ, ਛੋਟੇ ਹੁੰਦੇ। ਤਾਂ ਫਿਰ ਹੁਣ ਰਾਸ਼ੀਆਂ ਨੂੰ ਕਿਉਂ ਕੁੱਟਿਆ ਜਾਂਦਾ? ਕਸ਼ਮੀਰੀ ਵਿਦਿਆਰਥੀਆਂ ਦੀਆਂ ਝੜਪਾਂ ਆਪਣੇ ਪੰਜਾਬ 'ਚ ਹੋਈਆਂ ਨੇ, ਕਾਲਜਾਂ 'ਚ ਨਹੀਂ ਹੋਈਆਂ ਤਾਂ ਦੱਸ ਦਿਓ। ਜੀ, ਜੀ, ਪਹਿਲਾਂ ਕਦੇ ਸੁਣੀਆਂ ਸੀਗੀਆਂ ਸਾਹਿਬ? ਤਾਂ ਕਹਿਣ ਦਾ ਮਤਲਬ ਹੈ, ਤੇ ਨਾਰਥ ਈਸਟ ਦੀ ਵੀ ਕਹਾਣੀ ਇਹੋ ਆ। ਜੀ, ਨਾਰਥ ਈਸਟ ਦੀ ਕਹਾਣੀ ਇਹ ਆ ਕਿ ਅੱਛਾ, ਇਹਨਾਂ ਨੂੰ ਪਤਾ ਪੁਤਾ ਕੱਖ ਨਹੀਂ ਹੁੰਦਾ। ਆ ਜਿਹੜੇ ਹਿੰਦੀ ਪੱਟੀ ਵਾਲੇ ਆ ਨਾ, ਮਾਫ ਕਰਨਾ, ਸਾਰੇ ਲੋਕਾਂ ਦੀ ਮੈਂ ਗੱਲ ਨਹੀਂ ਕਰਾਂਗਾ ਨਾ, ਅਸੀਂ ਬਹੁਤੇ ਕਮਿਊਨਲ ਹੋ ਜਾਂਦੇ ਤੇ ਕਹਿੰਦੇ ਨੇ ਹਿੰਦੂ ਏਦਾਂ ਨਹੀਂ। ਜੀ, ਜੀ, ਹਿੰਦੂ ਤੇ ਸਾਰੇ ਮੋਦੀ ਨੂੰ ਵੋਟ ਨਹੀਂ ਪਾਉਂਦੇ। ਜੀ, ਐਤਕੀ ਉਹਨਾਂ ਦਾ ਵੋਟ ਸ਼ੇਅਰ ਤੁਸੀਂ ਦੇਖ ਲਓ ਕਿੰਨਾ। ਤੇ ਜੇ ਇਸ ਦੇਸ਼ ਦਾ ਸਾਰਾ ਹਿੰਦੂ ਮੋਦੀ ਸਮਰਥਕ ਹੋਵੇ ਤੇ ਮੋਦੀ ਤਾਂ ਅਨੰਤ ਕਾਲ ਤੱਕ ਨਹੀਂ ਜਾ ਸਕਦੇ ਸੱਤਾ 'ਚ। ਜੀ, ਤਾਂ ਗੱਲ ਇਹ ਆ ਕਿ ਕੁਝ ਬੰਦੇ ਇਹ ਜਿਹੜੀ ਹਿੰਦੀ ਭਾਸ਼ਾ ਇਲਾਕੇ ਦੇ ਵਿੱਚ ਬ੍ਰੇਨ ਵਾਸ਼ਡ ਹੋ ਚੁੱਕੇ ਨੇ। ਜੀ, ਇਹਨਾਂ ਨੂੰ ਪਤਾ ਕੱਖ ਨਹੀਂ। ਦਰਅਸਲ ਕੀ ਆ ਕਿ ਨਾਰਥ ਈਸਟ ਦੇ ਵਿੱਚ ਜਿਹੜੇ ਇੰਡੀਅਨ ਲੋਕ ਰਹਿੰਦੇ ਨੇ, ਉਹ ਜੇ ਆਪਾਂ ਉਹਨਾਂ ਦਾ ਰੰਗ ਰੂਪ ਦੇਖਾਂਗੇ, ਉਹ ਮੰਗੋਲੀਅਨ ਜਿੱਦਾਂ ਅੰਸ਼ ਹੁੰਦੇ ਆ ਨਾ, ਜੀ, ਉਸ ਟਾਈਪ ਦੇ ਨੇ। ਉਹਨਾਂ ਨੂੰ ਇਹ ਚੀਨੀ ਚਿੜਾਉਂਦੇ ਨੇ, ਚੀਨੀ ਕਹਿ ਕੇ, ਜਦ ਕਿ ਉਹ ਇਸ ਚੀਜ਼ ਤੋਂ ਬਹੁਤ ਬਹੁਤ ਗੁੱਸਾ ਖਾਂਦੇ ਨੇ। ਜੀ, ਠੀਕ ਹੈ ਨਾ ਜੀ? ਤਾਂ ਇਹ ਘਟਨਾ ਇਸੇ ਕਰਕੇ ਵਾਪਰੀ। ਚੰਕੀ ਕਹਿ ਦਿੰਦੇ ਆ, ਚੀਨੀ ਕਹਿ ਦਿੰਦੇ ਆ, ਮੋਮੋ ਕਹਿ ਦਿੰਦੇ ਆ। ਤੇ ਇਹ ਅੱਛਾ, ਇਹਨਾਂ ਦਾ ਫਾਦਰ ਜਿਹੜਾ ਸੀਗਾ ਉਹ ਤੇ ਫੌਜ ਦੇ ਵਿੱਚ ਮੇਰੇ ਖਿਆਲ ਦੇ ਨਾਲ, ਨਹੀਂ, ਜਿਹੜਾ ਇਹ ਐਂਜਲ ਤੇ ਮੈਥਿਊਸ ਦੋਨੇ ਭਰਾ ਸੀ। ਜੀ, ਜੀ, ਇੱਕ ਨੂੰ ਮਰਨਾਊ ਕਰਤਾ, ਇੱਕ ਤਾਂ ਮਰ ਗਿਆ। ਜੀ, ਤੇ ਪੁਲਿਸ ਨੇ ਇਹਦੇ ਵਿੱਚ ਮਾਮਲਾ ਜਿਹੜਾ ਉਹ ਬਹੁਤ ਪਹਿਲਾਂ ਲਾਈਟਲੀ ਲਿਆ। ਅੱਛਾ, ਜੀ, ਉਹ ਗਰੁੱਪ ਜਿਹੜਾ ਸੀਗਾ, ਮੌਬ, ਉਹ ਠੇਕੇ ਤੇ ਕੁਝ ਬੰਦੇ ਖਲੋਤੇ ਸਨ, ਉਹਨਾਂ ਨੇ ਚੜਾਇਆ, ਇਹਨਾਂ ਨੇ ਬੁਰਾ ਬਣਾਇਆ, ਇੱਥੋਂ ਬਸ ਜੀ, ਕੁੱਟਮਾਰ ਸ਼ੁਰੂ ਹੋ ਗਈ, ਮਾਰ ਦਿੱਤੇ ਜੀ। ਤਾਂ ਗੱਲ ਇਹ ਹੈ ਜੀ, ਕਿ ਜੇ ਇਸ ਦੇਸ਼ ਦੇ ਵਿੱਚ ਕੋਈ ਲਹਿਦਗੀ ਦੀ ਲੀਕ ਖਿੱਚੀ ਜਾਂਦੀ ਜਾਂ ਭਾਵਨਾ ਪੈਦਾ ਹੁੰਦੀ ਹੈ, ਉਹ ਇਹਨਾਂ ਚੀਜ਼ਾਂ ਤੋਂ ਹੁੰਦੀ ਹੈ ਸਰ। ਅੱਜ ਨਾਰਥ ਜੀ, ਈਸਟ, ਪਹਿਲਾਂ ਕੁੜੀ ਇੱਕ ਕੁੱਟ ਕੇ ਮਾਰ ਦਿੱਤੀ ਸੀ, ਤੁਹਾਨੂੰ ਯਾਦ ਹੋਣਾ ਕੁਝ ਸਮਾਂ ਪਹਿਲਾਂ, ਨਾਰਥ ਜੀ, ਈਸਟ ਜੀ, ਦੀ। ਜੇ ਤੁਸੀਂ ਬਿਲਕੁਲ। ਇਦਾਂ ਕਰੋਗੇ ਤਾਂ ਨਾਰਥ ਈਸਟ ਦੇ ਵਿੱਚ ਕਿੱਦਾਂ ਦੀ ਭਾਵਨਾ ਜਾਗੇਗੀ ਬਾਈ? ਇਸ ਜੀ, ਕਰਕੇ ਮੋਦੀ ਸਾਹਿਬ ਨੂੰ ਇਹਨਾਂ ਚੀਜ਼ਾਂ ਦਾ ਖੰਡਨ ਕਰਨਾ ਬਣਦਾ ਕਿ ਤੁਸੀਂ ਪਖੰਡੀ ਨਾ ਬਣੋ। ਇੱਕ ਪਾਸੇ ਈਸਾਈਆਂ ਦਾ ਤੁਸੀਂ ਕ੍ਰਿਸਮਸ ਦਾ ਤਿਉਹਾਰ ਖਰਾਬ ਕਰੋ, ਤੁਹਾਡੇ ਜਿਹੜੇ ਹੈਗੇ ਨੇ ਇਹ ਅੰਧ ਭਗਤ ਟਾਈਪ ਜਾਂ ਜਿਹੜੇ ਵੀ ਹੈਗੇ ਆ, ਕੋਈ ਵੀ ਆ, ਤਾਂ ਦੂਜੇ ਪਾਸੇ ਤੁਸੀਂ ਚਰਚ 'ਚ ਖਲੋ ਜਾਓ ਜਾ ਕੇ ਅਮਰੀਕਾ ਤੋਂ ਬਚਣ ਲਈ। ਜੀ, ਬਿਲਕੁਲ। ਠੀਕ ਹੈ ਨਾ? ਸੋ ਸੋ ਤੁਹਾਨੂੰ ਸਟੈਂਡ ਲੈਣਾ ਚਾਹੀਦਾ ਹੈ। ਟਾਈਮ ਮੈਂ ਜ਼ਿਆਦਾ ਲੈ ਗਿਆ ਗੁਰਪ੍ਰੀਤ, ਮਾਫੀ।
ਜੀ, ਅੰਤ ਦੇ ਵਿੱਚ ਮਾੜਾ ਜਿਹਾ ਚਾਨਣਾ ਪਾ ਦਿਓ ਵੀ ਜਿਹੜੇ ਅਧਿਆਪਕ ਬੱਚਿਆਂ ਨੂੰ ਪੜ੍ਹਾਉਣ ਲਈ ਹੁੰਦੇ ਨੇ, ਕੀ ਉਹਨਾਂ ਦਾ ਕੰਮ ਕੁੱਤੇ ਗਿਣਨਾ ਵੀ ਹੁੰਦਾ? ਹਾਂਜੀ, ਫਿਰ ਹੁਣ ਇਹਨੂੰ ਕੀ ਕਹੀਏ ਹੁਣ? ਆਪਾਂ ਹੂੰ, ਤੇ ਉਹਦਾ ਕੋਈ ਪੰਗੇ ਲੈਂਦਾ ਹੋਵੇ ਤੇ ਕਹਿੰਦੇ ਹੁੰਦੇ ਨਾ, ਨਾ ਲੈ ਕੇ ਵੀ ਆਹ ਕੰਮ ਹੂੰ, ਨਾ ਕਰਿਆ ਕਰ ਯਾਰ। ਤੋ ਗੱਲ ਬਿਲਕੁਲ। ਇਹ ਆ ਕਿ ਅਧਿਆਪਕਾਂ ਨੂੰ ਤੁਸੀਂ ਇਹੋ ਜਿਹੇ ਕਹਿ ਸਕਦੇ ਹਾਂ ਆਪਾਂ ਵੀ ਇਹੋ ਜਿਹੇ ਹੁਣ ਤੁਸੀਂ ਅਧਿਆਪਨ ਖਿ ਕਿੱਤਾ ਛਡਾ ਕੇ ਇਹੋ ਜਿਹੇ ਕੰਮ ਕਰਵਾਓਗੇ, ਜਿਨ੍ਹਾਂ ਜੀ, ਨੂੰ ਆਪਾਂ ਫਿਰ ਕੁੱਤਾ ਕੰਮ ਹੀ ਕਵਾਂਗੇ। ਹੂੰ, ਅਧਿਆਪਨ ਤਾਂ ਛਡਾ ਦਿੱਤਾ, ਕੁੱਤੇ ਗਿਣੋਗੇ ਤੇ ਕੀ ਹੈ? ਕਮਾਲ ਦੀ ਗੱਲ ਆ ਕਿ ਦਿੱਲੀ ਤੋਂ ਬਾਅਦ ਸ਼ਾਇਦ ਹਰਿਆਣੇ 'ਚ ਵੀ ਇਹ ਡਿਊਟੀ ਲਾ ਦਿੱਤੀ। ਅੱਛਾ ਜੀ, ਤੇ ਮੈਂ ਹੁਣ ਲਿਖ ਕੇ ਹਟਿਆ ਗੁਰਪ੍ਰੀਤ, ਅੱਛਾ ਕਮਾਲ ਵੇਖੋ, ਇੱਥੇ ਅਧਿਆਪਕਾਂ ਤੋਂ ਆ ਜੀ ਮਾਪਿਆਂ ਦੇ ਨਾਲ ਕੀ ਉਹਨੂੰ ਬੋਲਦੇ ਹੁੰਦੇ ਆ, ਪੀਟੀਐਮ, ਜੀ, ਉਹ ਹੈ ਜੀ ਉਹਦੇ ਨਾਮ ਤੇ ਪੀਆਰ ਕਰਵਾਉਂਦੇ ਆ। ਜੀ, ਇੱਥੇ ਤੇ ਇਹੋ ਜਿਹੀਆਂ ਸਰਕਾਰਾਂ ਅਸੀਂ ਵੇਖੀਆਂ ਕਿ ਜੰਗਲ ਪਾਣੀ ਬਾਹਰ ਜਾਂਦੇ ਜਿਹੜੇ, ਉਹਨਾਂ ਦੀ ਗਿਣਤੀ ਤੇ ਲਾਤੇ, ਕਦੀ ਕੁਛ। ਜੀ, ਮਤਲਬ ਕਿ ਇੱਥੇ ਆ ਵੀ ਤੁਸੀਂ ਵੇਖੋ ਨਾ ਕਿ ਕੀ ਇੱਕ ਪੀਆਰ ਕੰਪਨੀ ਬਣਾ ਕੇ ਰੱਖ ਦਿੱਤਾ ਅਧਿਆਪਨ ਨੂੰ ਇਹਨਾਂ ਨੇ। ਕਦੇ ਜੀ, ਨੀਂਹ ਪੱਥਰ ਰਖਾਓ, ਕਦੇ ਆਹ ਕਰਵਾਓ, ਕਦੇ ਆਹ ਕਰਵਾਓ, ਤੇ ਉੱਥੇ ਆਮ ਆਦਮੀ ਪਾਰਟੀ ਵਾਲੇ ਦੀ ਲੋਚਨਾ ਕਰ ਰਹੇ ਨੇ ਵੀ ਜੀ, ਤੁਹਾਡੇ ਇੱਥੇ ਅੱਖਾਂ ਦੇ ਵਿੱਚ ਮੋਤੀਆ ਉਤਰਿਆ, ਤੁਹਾਨੂੰ ਨਹੀਂ ਇੱਥੇ ਦੀਦਾ। ਉੱਥੇ ਹੂੰ, ਦਿੱਲੀ ਵਾਲੇ ਜਿਹੜੇ ਉੱਥੇ ਵਿਰੋਧ ਕਰ ਰਹੇ ਨੇ। ਤਾਂ ਗੱਲ ਇਹ ਆ ਕਿ ਮੈਨੂੰ ਇਉਂ ਲੱਗਦਾ ਕਿ ਸਾਡੇ ਇੰਡੀਆ 'ਚ ਇੱਕ ਟਾਈਮ ਇਦਾਂ ਦਾ ਆਉਣ ਵਾਲਾ ਹੈ ਗੁਰਪ੍ਰੀਤ, ਕਿ ਜਦੋਂ ਅਧਿਆਪਕ A to Z ਕੰਮ ਕਰਿਆ ਕਰੇਗਾ ਸਿਵਾਏ ਬੱਚੇ ਨੂੰ ਪੜਾਉਣ। ਜੀ, ਉਹਦੇ ਕੋਲ ਬੱਚੇ ਨੂੰ ਬਿਲਕੁਲ, ਪੜਾਉਣ ਦਾ ਟਾਈਮ ਨਹੀਂ ਮਿਲੇਗਾ, ਬਾਕੀ ਸਾਰੇ ਉਹ ਕੰਮ ਕਰਿਆ ਕਰੇਗਾ। ਜੀ। ਇਹ ਬੜੀ ਤਰਾਸਦੀ ਹੈ ਇਸ ਦੇਸ਼ ਦੀ ਤੇ ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ ਹੈ। ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ-ਬਹੁਤ ਧੰਨਵਾਦ ਜੀ। ਧੰਨਵਾਦ ਜੀ।